ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਸੋਮਵਾਰ 18 ਸਤੰਬਰ 2023 2 ਅੱਸੂ ਨਾਨਕ ਸ਼ਾਹੀ ਸੰਮਤ 555 ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਤੋਂ ਟੈਜੂਬਾ ਸਿਟੀ ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿੱਖ ਖਿਡਾਰੀ ਤੋਂ, ਜਿਹਨੂੰ ਹੈਲਮਟ ਨਾ ਪਹਿਨਣ ਤੇ ਸਸਪੈਂਡ ਕਰਨ ਦਾ ਮਾਮਲਾ ਭਾਕਿਆ ਜੀ। ਜੀ ਬਿਲਕੁਲ, ਪੰਜਾਬ ਦੇ ਵਿੱਚ ਇਹਦੇ ਤੇ ਕਾਫੀ ਬਹਿਸ ਮੁਬੈਸਾ ਹੈ ਜੀ। ਦਰਅਸਲ ਕੀ ਹੈ ਕਿ ਜਿਹੜੀਆਂ ਸਕੂਲੀ ਖੇਡਾਂ ਚੱਲਦੀਆਂ ਪਈਆਂ, ਇਹਦੇ ਵਿੱਚ ਇੱਕ ਖਿਡਾਰੀ ਨੂੰ ਇਸ ਕਰਕੇ ਰੋਕ ਦਿੱਤਾ ਗਿਆ, ਛੋਟੀ ਉਮਰ ਦਾ ਖਿਡਾਰੀ ਸੀਗਾ, ਕਿ ਬਈ ਜਾਂ ਤਾਂ ਤੂੰ ਹੈਲਮਟ ਪਾ ਲਾ ਤੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਤਾਂ ਤੈਨੂੰ ਸਕੇਟਿੰਗ ਦੀ ਜਿਹੜੀ ਉਹ ਗੇਮ ਹੁੰਦੀ ਹੈ ਨਾ, ਕਿ ਇਹਦੇ ਵਿੱਚ ਤਾਂ ਫਿਰ ਤੈਨੂੰ ਬਈ ਹਿੱਸਾ ਨਹੀਂ ਲੈਣ ਦਿਆਂਗੇ। ਤਾਂ ਇਹ ਸਕੇਟਿੰਗ ਜਿਹੜੀ ਹੈਗੀ ਸੀਗੀ ਚੈਂਪੀਅਨਸ਼ਿਪ, ਇਹ ਜਿਹੜੀ ਹੋ ਰਹੀ ਸੀਗੀ ਕੰਪੀਟੀਸ਼ਨ, ਇਹ ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਚੱਲ ਰਹੀ ਸੀ, ਸਿਵਲ ਲਾਈਨ ਦੇ ਵਿੱਚ ਜੀ। ਤਾਂ ਇਸ ਤੋਂ ਬਾਅਦ ਕਿਉਂਕਿ ਉਹ ਖਿਡਾਰੀ ਫਿਰ ਬਾਹਰ ਕਰ ਦਿੱਤਾ ਗਿਆ। ਹੁਣ ਇਹਦੇ ਤੇ ਜੋ STPC ਵਾਲੇ ਆ, ਉਹਨਾਂ ਨੇ ਵੀ ਹੁਣ ਇਤਰਾਜ਼ ਚੁੱਕਿਆ। ਖੁਦ ਧਾਮੀ ਸਾਹਿਬ ਨੇ ਇਹਦੇ ਤੇ ਇੱਕ ਟਵੀਟ ਕੀਤਾ। ਉਹ ਕਹਿੰਦੇ ਕਿ ਇੱਕ ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ਕਰਕੇ ਸਕੇਟਿੰਗ ਪ੍ਰਤੀਯੋਗਤਾ ਤੋਂ ਬਾਹਰ ਜਿਹੜਾ ਕੀਤਾ ਗਿਆ, ਕੰਪੀਟੀਸ਼ਨ ਤੋਂ ਬਾਹਰ ਕੀਤਾ ਗਿਆ, ਇਹ ਸਿੱਖ ਵਿਰੋਧੀ ਕਾਰਾ ਹੈ। ਐਸਾ ਕਦਮ ਜਿਹੜਾ ਸਿੱਖ ਬਹੁ ਰਾਜ ਯਾਨੀ ਸਿੱਖ ਬਹੁਗਿਣਤੀ ਰਾਜ ਦੇ ਵਿੱਚ ਵਾਪਰਿਆ ਹੈ, ਭਾਵਨਾਵਾਂ ਨੂੰ ਆਹਤ ਕਰਨ ਵਾਲਾ ਹੈ। ਸਿੱਖ ਪਛਾਣ ਦੇ ਵਾਸਤੇ ਇਹ ਇੱਕ ਸਿੱਧੀ ਚੁਣੌਤੀ ਆ। ਹੁਣ ਗੱਲ ਇਹ ਆ ਕਿ ਜੇ ਇਹ ਪੰਜਾਬ ਦੇ ਵਿੱਚ ਹੋਇਆ ਤੇ ਸਰਕਾਰ ਇਹਦਾ ਜਵਾਬ ਦੇਵੇ ਕਿ ਭਾਈ ਆਫੀਸ਼ੀਅਲਸ ਤੋਂ ਕਿੱਥੇ ਗਲਤੀ ਹੋਈ ਆ ਜੀ। ਕਿਉਂਕਿ ਗੱਲ ਇਹ ਆ ਕਿ ਠੀਕ ਹੈ, ਧਾਰਮਿਕ ਮਸਲਾ ਤੇ ਹੈ ਹੀ ਹੈ, ਪਰ ਇੱਕ ਖਿਡਾਰੀ ਕੰਪੀਟੀਸ਼ਨ ਚੋਂ ਵੀ ਬਾਹਰ ਹੋਇਆ। ਫਰਜ਼ ਕਰੋ ਹੁਣ ਤੁਸੀਂ ਕਹਿ ਦਿਓ ਕਿ ਅਸੀਂ ਰਾਇਤ ਦੇ ਦਿੰਦੇ ਆ, ਤਾਂ ਜੇ ਉਹ ਕੰਪੀਟੀਸ਼ਨ ਹੀ ਨਿਕਲ ਗਿਆ ਤਾਂ ਇਹ ਵੀ ਇੱਕ ਪ੍ਰੋਬਲਮ ਹੈ ਨਾ, ਕਿ ਕੰਪੀਟੀਸ਼ਨ ਵੀ ਤਾਂ ਉਹ ਦੁਬਾਰਾ ਹੋਣਾ ਚਾਹੀਦਾ ਹੈ ਨਾ, ਜਿਸ ਕੰਪੀਟੀਸ਼ਨ ਚੋਂ ਬਾਹਰ ਕੀਤਾ ਗਿਆ। ਪਰ ਇਹ ਸਾਰਾ ਕੁਝ ਜਿਹੜਾ ਹੋਇਆ, ਉਹਦੇ ਤੇ ਜਿਹੜੇ ਆਫੀਸ਼ੀਅਲ ਨੇ ਉਹ ਮਤਲਬ ਕਿ ਆਪਦੀ ਲੀਪਾ ਪੋਚੀ ਜੀ ਕਰੀ ਜਾਂਦੇ ਆ, ਖੁੱਲ ਕੇ ਕੋਈ ਦੱਸਦਾ ਨਹੀਂ ਹੈ ਕਿ ਕੀ ਕਾਰਨ ਹੈ। ਬਈ ਪੰਜਾਬ ਦੇ ਵਿੱਚ ਅੱਗੇ ਤੇ ਕਦੇ ਆਪਾਂ ਇਸ ਤਰ੍ਹਾਂ ਦਾ ਘੱਟੋ ਘੱਟ ਮਾਮਲਾ ਨਹੀਂ ਸੀ ਵੇਖਿਆ ਕਿ ਖੇਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਵੇ। ਉਦਾਂ ਤੇ ਆਉਂਦੀਆਂ ਇਹਨੇ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ, ਪਰ ਇਹ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਹੈਲਮਟ ਜਿਹੜਾ ਕਿ ਆਪਾਂ ਦੇਖਿਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਰਿਆਇਤੀ ਵੀ ਆ। ਰਿਆਇਤੀ ਮਤਲਬ ਕਿ ਰਿਆਇਤ ਮਿਲੀ ਹੋਈ ਆ ਸਿੱਖਾਂ ਨੂੰ, ਆਪਾਂ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਦੇਖਦੇ ਆ। ਤਾਂ ਇਹ ਜਿਹੜੇ ਹੈਗੇ ਨੇ ਹੁਣ ਇੱਕ ਆਫੀਸ਼ੀਅਲ, ਉਹ ਤੇ ਕਹਿ ਰਹੇ ਆ ਕਿ ਦੇਖੋ ਜੀ, ਖੇਡ ਨਿਯਮਾਂ ਦੇ ਮੁਤਾਬਕ ਕਿਸੇ ਗੁਰਸਿੱਖ ਬੱਚੇ ਨੂੰ ਹੈਲਮਟ ਪਹਿਨਣ ਤੋਂ ਛੂਟ ਨਹੀਂ ਹੈ, ਤੇ ਇਸ ਕਰਕੇ ਜਵਾਕ ਨੂੰ ਯਾਨੀ ਬੱਚੇ ਨੂੰ ਡਿਸਕੁਆਲੀਫਾਈ ਕੀਤਾ ਗਿਆ। ਤੇ ਉਹ ਕਹਿੰਦੇ ਆ ਕਿ ਬਈ ਡਿਸਕੁਆਲੀਫਾਈ ਇਸ ਕਰਕੇ ਕੀਤਾ ਕਿ ਨਿਯਮ ਨਹੀਂ ਹੈਗੇ ਇਸ ਤਰ੍ਹਾਂ ਦੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇੱਕ ਰਾਊਂਡ ਪੂਰਾ ਹੋ ਗਿਆ ਸੀਗਾ, ਫਿਰ ਦੂਸਰੇ ਰਾਊਂਡ 'ਚ ਕਿਉਂ ਉਸਨੂੰ ਪਾਰਟਿਸਿਪੇਟ ਹੀ ਨਾ ਕਰਨ ਦਿੰਦੇ ਤੁਸੀਂ? ਜਦ ਉਸਨੇ ਪਾਰਟਿਸਿਪੇਟ ਕਰ ਲਿਆ, ਉਸ ਤੋਂ ਬਾਅਦ ਇੱਕ ਰਾਊਂਡ ਪੂਰਾ ਹੋ ਗਿਆ, ਦੂਜੇ ਰਾਊਂਡ 'ਚ ਤੁਹਾਨੂੰ ਜਾ ਖੁੱਲੀ ਆ।
ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਬਹੁਤ ਗਲਤ ਹੈ ਇਹਨਾਂ ਵਾਸਤੇ। ਤਾਂ ਇਹਦੇ ਤੇ ਹੁਣ ਵੇਖਦੇ ਆ ਕਿ ਕੀ ਇਹ ਐਕਸ਼ਨ ਲੈਂਦੇ ਆ। ਪਰ ਇਹਨਾਂ ਨੂੰ ਜਿਹੜੇ ਕਿ ਕੋਈ ਏਸ਼ੀਆ ਕੱਪ ਜਿੱਤ ਲਵੇ, ਕੋਈ ਇਸ ਤਰ੍ਹਾਂ ਦਾ ਮਾਰਕਾ ਮਾਰ ਲਵੇ, ਤੇ ਸਾਡੇ ਜਿੰਨੇ ਵੀ ਮੰਤਰੀ ਆ, ਜਿੰਨੇ ਵੀ ਸਾਡੇ ਹੋਰ ਹੈਗੇ ਆ ਵਿਧਾਇਕ ਸਾਹਿਬ, ਉਹਨਾਂ ਚੋਂ ਬਹੁਤ ਸਾਰੇ ਜਿਹੜੇ ਦੱਬੀ ਆਉਂਦੇ ਆ ਟਵੀਟ। ਤਾਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਿਉਂ ਖਾਮੋਸ਼ੀ ਹੈ? ਇਹਨਾਂ ਨੂੰ ਜਵਾਬ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਮਾਮਲਾ ਕਾਫੀ ਭੱਗ ਗਿਆ, ਐਸਜੀਪੀਸੀ ਨੇ ਕਾਫੀ ਚੁੱਕਿਆ ਹੈ। ਜੀ ਜੀ ਜੀ। ਤੇ ਗੱਲ ਕਰੀਏ ਮਿੰਟੂ ਜੀ ਜੰਜੂਆ ਦੀ, ਕਹਿੰਦੇ ਐਕਸ ਚੀਫ ਸੈਕਟਰੀ ਜੰਜੂਆ ਦੇ ਖਿਲਾਫ ਮਾਮਲਾ ਚੱਲੇਗਾ ਜੀ ਕੋਈ? ਦੇਖੋ, ਮਾਮਲਾ ਤੇ ਪਹਿਲਾਂ ਵੀ ਸੀਗਾ ਨਾ, ਜਦੋਂ ਇਹਨਾਂ ਨੂੰ ਚੀਫ ਸੈਕਟਰੀ ਲਾਇਆ ਗਿਆ ਤਾਂ ਇਹਨਾਂ ਤੇ ਇੱਕ ਕਥਿਤ ਦੋਸ਼ ਇਹ ਸੀਗਾ ਕਿ ਇਹਨਾਂ ਨੇ ਰਿਸ਼ਵਤ ਲਈ ਸੀਗੀ, ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀਗਾ ਵਿਜੀਲੈਂਸ ਨੇ ਜੀ। ਇਹਨਾਂ ਨੇ ਬਾਅਦ ਦੇ ਵਿੱਚ ਸੇਵਾ ਮੁਕਤੀ ਜਦੋਂ ਹਾਸਲ ਕਰ ਲਈ, ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਕੋਰਟ ਨੇ ਮੈਨੂੰ ਬਈ ਛੱਡ ਦਿੱਤਾ, ਮਤਲਬ ਕਿ ਮੈਨੂੰ ਫਸਾਉਣ ਦਾ ਉਸ ਵੇਲੇ ਯਤਨ ਕੀਤਾ ਗਿਆ ਸੀਗਾ, ਜਿਹੜਾ ਕਿ ਬਾਅਦ ਦੇ ਵਿੱਚ ਅਸਫਲ ਹੋਇਆ, ਯਾਨੀ ਕੋਰਟ ਨੇ ਮੈਨੂੰ ਫਾਰਗ ਕਰ ਦਿੱਤਾ। ਹੁਣ ਮਾਮਲਾ ਜਿਹੜਾ ਉਹ ਫੇਰ ਇੱਕ ਵਾਰੀ ਪੁੱਠਾ ਹੋ ਗਿਆ। ਗੱਲ ਇਹ ਹੈ ਕਿ ਇਹ ਤਾਂ ਕਹਿੰਦੇ ਕਿ ਮੈਨੂੰ ਫਾਰਗ ਕਰ ਦਿੱਤਾ, ਪਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚਲੇ ਗਈ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਜੰਜੂਆ ਜਿਸ ਵੇਲੇ ਫੜੇ ਗਏ, ਉਸ ਤੋਂ ਬਾਅਦ ਫਿਰ ਟ੍ਰਾਇਲ ਕੋਰਟ ਨੇ ਜੋ ਇਹਨਾਂ ਨੂੰ ਛੱਡਿਆ, ਟ੍ਰਾਇਲ ਕੋਰਟ ਨੇ ਜੋ ਛੱਡਿਆ ਸੀਗਾ ਉਹਨੂੰ ਚੁਣੌਤੀ ਦਿੱਤੀ ਗਈ। ਤਾਂ ਉੱਤੇ ਜਾ ਕੇ ਇਹਨਾਂ ਨੇ ਜਵਾਬ ਦਿੱਤਾ ਕਿ ਵੇਖੋ ਜੀ, ਕੇਂਦਰ ਨੇ ਅਪਰੂਵਲ ਨਹੀਂ ਦਿੱਤੀ। ਫਿਰ ਕੇਂਦਰ ਨੇ ਜਵਾਬ ਦਿੱਤਾ, ਉਹ ਕਹਿੰਦੇ ਜੀ ਇਹਨਾਂ ਨੇ ਜਿਹੜਾ ਪ੍ਰਪੋਜ਼ਲ ਘਲਾਇਆ ਸੀਗਾ ਉਹ ਅੱਧ ਅਧੂਰਾ। ਉਹ ਦੇਖੋ, ਆਈਐਸ ਦੇ ਨਾਲ ਖਾਸ ਤੌਰ ਤੇ ਜਿਹੜਾ ਸੈਂਟਰ ਕੈਡਰ ਹੈ, ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਕੁਝ ਅਪਰੂਵਲਾਂ ਦੀ ਜ਼ਰੂਰਤ ਹੁੰਦੀ ਹੈ ਜੇ ਉਹਨਾਂ ਤੇ ਕੋਈ ਮੁਕੱਦਮਾ ਜਾਂ ਕੇਸ ਚਲਾਉਣਾ ਹੈਗਾ। ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੂਰਾ ਮਤਲਬ ਕਿ ਜਿਹੜਾ ਬਣਦਾ ਸੀਗਾ ਉਹ ਪ੍ਰਪੋਜ਼ਲ ਹੀ ਨਹੀਂ ਭੇਜਿਆ। ਇਹਨਾਂ ਨੂੰ ਮੌਕਾ ਮਿਲ ਗਿਆ, ਕਹਿੰਦੇ ਜੀ ਕਿ ਸਾਨੂੰ ਤੇ ਇਹਨਾਂ ਨੇ ਅਪਰੂਵਲ ਨਹੀਂ ਦਿੱਤੀ। ਟ੍ਰਾਇਲ ਕੋਰਟ ਨੇ ਕਿਹਾ ਕਿ ਜੇ ਅਪਰੂਵਲ ਹੀ ਨਹੀਂ ਹੈਗੀ ਤੇ ਫਿਰ ਅਸੀਂ ਮੁਕੱਦਮਾ ਕੀ ਚਲਾਉਣਾ। ਹਾਈ ਕੋਰਟ ਨੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆ। ਇੱਕ ਤੇ ਜੰਜੂਆ ਸਾਹਿਬ ਬਾਰੇ ਟਿੱਪਣੀਆਂ ਵੀ ਕੀਤੀਆਂ ਨੇ ਕੁਝ, ਠੀਕ ਹੈ। ਦੂਜੀ ਚੀਜ਼, ਇਹ ਹੁਕਮ ਪਾਸ ਕਰ ਦਿੱਤਾ ਗਿਆ ਕਿ 3 ਮਹੀਨਿਆਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਇਹਦੇ ਤੇ ਜੋ ਵੀ ਲੋੜੀਂਦੀ ਮਤਲਬ ਕਿ ਜੋ ਜ਼ਰੂਰੀ ਹੁੰਦੀ ਆ ਇਜਾਜ਼ਤ ਵਗੈਰਾ, ਉਹਦਾ ਸਾਰਾ ਕੁਝ ਕੰਮ ਨੱਕੀ ਕਰੇਗਾ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਸਰਕਾਰ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਇੱਕ ਸਹੀ ਢੰਗ ਦਾ ਪ੍ਰਪੋਜ਼ਲ ਭੇਜੋਗੇ, ਤੇ ਨਾਲ ਕੇਂਦਰ ਸਰਕਾਰ ਨੂੰ ਵੀ ਹਦਾਇਤ ਕੀਤੀ ਗਈ ਆ ਕਿ ਤੁਸੀਂ ਭਾਈ ਵੇਲੇ ਸਿਰ ਇਹਦੇ ਤੇ ਐਕਸ਼ਨ ਲਵੋਗੇ ਜੀ। ਤਾਂ ਉਸ ਤੋਂ ਬਾਅਦ ਫਿਰ ਮਾਮਲਾ ਤੁਰੇਗਾ। ਹੁਣ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ ਕਿ ਇਹਨਾਂ ਨੂੰ ਚੀਫ ਸੈਕਟਰੀ ਬਣਾਇਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ, ਤੇ ਕਮਾਲ ਦੀ ਗੱਲ ਹੈ ਕਿ ਅਪਰੂਵਲ ਤੇ ਕੇਂਦਰ ਸਰਕਾਰ ਤੋਂ ਨਹੀਂ ਮਿਲੀ, ਪਰ ਇਹ ਐਕਸਟੈਂਸ਼ਨ ਮੰਗਣ ਚਲੇ ਗਏ ਸਨ ਕੇਂਦਰ ਸਰਕਾਰ ਕੋਲ ਕਿ ਸਾਨੂੰ ਜੀ ਐਕਸਟੈਂਸ਼ਨ ਦੇ ਦਿਓ। ਵੀ ਮਤਲਬ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਜੰਜੂਆ ਸਾਹਿਬ ਨੂੰ ਰੱਖਣਾ ਚਾਹੁੰਦੇ ਸਨ। ਇਹਦੇ ਸ਼ੁਕਰ ਕਰੋ ਉਹਨਾਂ ਨੇ ਨਹੀਂ ਦਿੱਤੀ। ਪਰ ਗੱਲ ਇਹ ਹੈ ਕਿ ਇਹਦੇ 'ਚ ਇਹ ਵੀ ਸ਼ੁਕਰ ਕਰ ਸਕਦੇ ਆ ਕਿਉਂਕਿ ਬਚ ਗਏ। ਜੇ ਉਹ ਅੱਜ ਫਰਜ਼ ਕਰੋ ਇਹਨਾਂ ਦੇ ਲਾਏ ਚੀਫ ਸੈਕਟਰੀ ਹੁੰਦੇ ਤੇ ਇਹ ਮਾਮਲਾ, ਕਿਉਂਕਿ ਇਹਨਾਂ ਦੀ ਰਿਟਾਇਰਮੈਂਟ ਕੁਝ ਸਮਾਂ ਪਹਿਲਾਂ ਹੀ ਹੋਈ ਆ, ਪਿਛਲੇ ਮਹੀਨੇ ਦੀ ਸ਼ਾਇਦ 30 ਨੂੰ ਜਾਂ ਪਿਛਲੇ ਤੋਂ ਪਿਛਲੇ ਜ਼ਿਆਦਾ ਦਿਨ ਨਹੀਂ ਹੋਏ, ਤਾਂ ਤੁਸੀਂ ਵੇਖੋ ਕਿ ਇਹਨਾਂ ਨੇ ਕਿੰਨਾ ਕਸੂਤਾ ਫਸ ਜਾਣਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਭਾਈ ਤੁਹਾਡਾ ਚੀਫ ਸੈਕਟਰੀ ਹੈ ਜਿਹੜਾ ਉਹ ਕਿਸ ਤਰ੍ਹਾਂ ਫਸਿਆ, ਕਿਸ ਤਰ੍ਹਾਂ ਉਹ ਨਿਕਲਿਆ, ਉਹ ਸਾਰਾ ਕੁਝ ਇਹਨਾਂ ਨੂੰ ਫਿਰ ਦੇਣਾ ਆ ਜਾਣਾ ਸੀ। ਜੀ ਜੀ। ਕੋਟਕਪੂਰਾ ਗੋਲੀकांड ਦੇ ਵਿੱਚ ਕਹਿੰਦੇ ਇੱਕ ਹੋਰ ਮੋੜ ਆ ਗਿਆ ਮਿੰਟੂ ਜੀ। ਦੇਖੋ, ਇਹਦੇ ਵਿੱਚ ਗੱਲਾਂ ਕਈ ਨੇ। ਹੁਣ ਇੱਕ ਤੇ ਇਹ ਆ ਕਿ ਜਿਹੜਾ ਇਹਨਾਂ ਨੇ ਕੋਟਕਪੂਰਾ ਗੋਲੀकांड ਦੇ ਵਿੱਚ ਚਲਾਨ ਪੇਸ਼ ਕੀਤਾ, ਉਹਦੇ ਵਿੱਚ ਇੱਕ ਤੇ ਸਭ ਤੋਂ ਵੱਡਾ ਜਿਹੜਾ ਹੁਣ ਅਖਵਾ ਮੁੱਦਾ ਮਿਲਿਆ ਉਹ ਤੇ ਇਹੋ ਆ ਕਿ ਇਹਨਾਂ ਨੇ ਇਹ ਗੱਲ ਆਖੀ ਆ ਕਿ ਜਿਸ ਵੇਲੇ ਉਹ ਗੋਲੀ ਲੱਗੀ ਆ ਅਜੀਤ ਸਿੰਘ ਦੇ, ਹਾਂਜੀ, ਉਹ ਗੋਲੀ ਜਿਸ ਸਾਈਡ ਤੋਂ ਲੱਗੀ ਆ ਉਸ ਸਾਈਡ ਪੁਲਿਸ ਹੀ ਨਹੀਂ ਸੀ। ਠੀਕ ਹੈ। ਤੇ ਉਹ ਤੋਂ ਇਲਾਵਾ ਇਹਨਾਂ ਨੇ ਕੁਝ ਸੀਸੀਟੀਵੀ ਜਾਰੀ ਕਰ ਦਿੱਤੀਆਂ ਕਿ ਕਿਸ ਤਰ੍ਹਾਂ ਭੀੜ ਦੇ ਵਿੱਚ 2 ਵਿਅਕਤੀ ਰਾਈਫਲਾਂ ਖੋ ਕੇ ਜਾ ਰਹੇ ਪੁਲਿਸ ਦੀ। ਮਤਲਬ ਠੀਕ ਹੈ ਕਿ ਇਹ ਚੀਜ਼ ਜਿਹੜੀ ਆ ਵਿਖਾਉਣ ਦਾ ਯਤਨ ਕੀਤਾ ਗਿਆ ਕਿ ਭਾਈ
ਇਹ ਹੋ ਸਕਦਾ ਹੈ ਕਿਉਂਕਿ ਪੁਲਿਸ ਤੇ ਉਸ ਸਾਈਡ ਹੈ ਨਹੀਂ ਗੀ, ਗੌਰ ਨਾਲ ਵੇਖੋ ਕਿ ਇਹਨਾਂ ਵਿੱਚੋਂ ਗੋਲੀ ਚੱਲੀ ਹੋਵੇ ਤੇ ਉਹ ਲੱਗ ਗਈ ਅਜੀਤ ਸਿੰਘ ਦੇ। ਠੀਕ ਹੈ ਜੀ। ਹੁਣ ਇਹ ਗੱਲ ਮੈਂ ਇਸ ਕਰਕੇ ਦੱਸ ਰਿਹਾ ਤੁਹਾਨੂੰ ਕਿ ਅਗਲੀ ਗੱਲ ਜਿਹੜੀ ਆ ਉਹ ਇਹਦੇ ਨਾਲ ਹੀ ਜੁੜਦੀ ਆ। ਹੁਣ ਪਹਿਲਾਂ ਇਸ ਤਰ੍ਹਾਂ ਇੱਕ ਦਾਅਵਾ ਆਇਆ ਸੀਸੀਟੀਵੀ ਦੇ ਲਿਹਾਜ਼ ਨਾਲ, ਸੀਸੀਟੀਵੀ ਦੇ ਵਿਆਹ ਤੇ ਉਹ ਸਾਰੀਆਂ ਚੀਜ਼ਾਂ ਕਹੀਆਂ ਗਈਆਂ। ਹੁਣ ਇਹ ਜਿਹੜਾ ਇੱਕ ਹੈਡ ਕਾਂਸਟੇਬਲ ਰਿਸ਼ਪਾਲ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋਇਆ ਸੀਗਾ, ਤੁਹਾਨੂੰ ਯਾਦ ਹੋਏਗਾ। ਜੀ ਜੀ। ਇਹ ਉਹ ਪੁਲਿਸ ਕਰਮਚਾਰੀ ਹੈ ਜਿਹਦਾ ਸਰਵਿਸ ਨਹੀਂ ਸੀ ਅੱਗੇ ਕਰ ਸਕਿਆ, ਸਰਵਿਸ ਤੋਂ ਬਾਹਰ ਜਾਣਾ ਪਿਆ ਸੀ ਕਿਉਂਕਿ ਫਿਜ਼ੀਕਲ ਬਹੁਤ ਬੁਰੀ ਤਰ੍ਹਾਂ ਫਿਟ। ਉਸ ਤੋਂ ਬਾਅਦ ਫਿਰ ਇਹ ਹੁਣ ਰਿਸ਼ਪਾਲ ਸਿੰਘ ਜੀਵਨ ਭਰ ਲਈ ਜਿਹੜਾ ਅਪਾਹਜ ਹੈ ਇਸ ਵੇਲੇ, ਜਿਹਨੂੰ ਸੇਵਾ ਮੁਕਤੀ ਮਿਲੀ ਆ, ਇਹ ਵੀ ਅਦਾਲਤ ਦੇ ਵਿੱਚ ਪਹੁੰਚ ਗਿਆ ਤੇ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਦੂਸਰੀ ਡਿਵੈਲਪਮੈਂਟ ਆ। ਇਹ ਕਹਿੰਦੇ ਆ ਕਿ ਅਦਾਲਤ 'ਚ ਜਿਹੜੀ ਅਰਜੀ ਦਿੱਤੀ ਸੀਗੀ ਜੋ ਹਾਲੇ ਪੈਂਡਿੰਗ ਹੈ, ਅਦਾਲਤ ਨੂੰ SIT ਦੇ ਜਵਾਬ ਦੀ ਉਡੀਕ ਹੈ। ਇਸ ਮਾਮਲੇ 'ਚ SIT ਦਾ ਕਹਿਣਾ ਕਿ ਰਿਸ਼ਪਾਲ ਸਿੰਘ ਦੇ ਬਿਆਨ ਇਸ ਲਈ ਦਰਜ ਨਹੀਂ ਹੋ ਸਕੇ ਕਿਉਂਕਿ ਮੈਡੀਕਲ ਤੌਰ ਤੇ ਬਿਆਨ ਦੇਣ ਵਾਸਤੇ ਫਿੱਟ ਨਹੀਂ ਸਨ। ਸਾਫ਼ ਹੈ, ਸਪਸ਼ਟ ਹੈ, ਤੁਹਾਨੂੰ ਗੱਲ ਸਮਝ ਆ ਗਈ ਹੋਏਗੀ ਕਿ ਇੱਕ ਪਹਿਲਾਂ CCTV ਦੇ ਆਧਾਰ ਤੇ ਇਹਨਾਂ ਨੇ ਕਹਾਣੀ ਨੂੰ ਟਵਿਸਟ ਦਿੱਤਾ, ਮੋੜ ਦਿੱਤਾ, ਤੇ ਦੂਸਰੇ ਪਾਸੇ ਹੁਣ ਖੁਦ ਰਿਸ਼ਪਾਲ ਸਿੰਘ ਆ ਗਏ ਆ ਕਿਉਂਕਿ ਉਹਨਾਂ ਨੇ ਅਰਜ਼ੀ ਪਹਿਲਾਂ ਦਿੱਤੀ ਸੀ। ਉਹ ਕਹਿੰਦੇ ਆ ਕਿ ਵੀ ਮੇਰੀ ਵੀ ਸੁਣਵਾਈ ਕਰੋ। ਤਾਂ ਜਾਨੀ ਇਹ ਹੁਣ ਓਪਨ ਆ ਕੰਮ, ਇਹ ਬਿਲਕੁਲ ਖੁੱਲ ਚੁੱਕਾ ਹੈ ਕਿ ਇਹਦੇ ਵਿੱਚ ਜਿਹੜੀ ਦੂਸਰੀ FIR ਹੈ, ਕਿਉਂਕਿ ਕੋਟਕਪੂਰਾ ਗੋਲੀकांड ਦੇ ਵਿੱਚ 2 FIR, ਇੱਕ ਅਜੀਤ ਸਿੰਘ ਵੱਲੋਂ ਜੀ ਤੇ ਦੂਸਰੀ ਪੁਲਿਸ ਵਾਲਿਆਂ ਵੱਲੋਂ। ਤਾਂ ਮਤਲਬ ਕਿ ਦੂਸਰੇ ਪਾਸਿਓਂ ਜਿਹੜੀ FIR ਹੈ ਤਾਂ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਅਦਾਲਤ ਨੇ ਤਾਂ ਕਾਰਵਾਈ ਨੂੰ ਇਸੇ ਤਰ੍ਹਾਂ ਹੀ ਲੈਣਾ ਨਾ ਕਿ FIR ਤਾਂ ਉਹਦਾ ਕੀ ਕੀਤਾ ਜੀ। ਤੇ ਦੂਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਕਹਾਣੀ ਬੁਣੀ ਜਾ ਰਹੀ ਆ ਪੁਲਿਸ ਵੱਲੋਂ, ਕਹਾਣੀ ਦੇ ਵਿੱਚ ਮੋੜ ਆ ਰਹੇ ਆ, ਤਾਂ ਉਹ ਅਗਾਂਹ ਜਾ ਕੇ ਮੈਨੂੰ ਲੱਗਦਾ ਕਿ ਕੇਸ ਨੂੰ ਟੇਢਾ ਕਰ ਦੇਣਗੇ। ਬਿਲਕੁਲ ਆਪਾਂ ਵੇਖਿਆ ਕਿ ਬਹਿਬਲ ਗੋਲੀकांड ਜਿਹੜਾ ਉਹਦੇ ਵਿੱਚ ਵੀ ਇੱਕ ਰੌਲਾ ਚੱਲ ਰਿਹਾ ਹੈ ਨਾ, ਸੁਖਰਾਜ ਸਿੰਘ ਹੋਰੀ ਇਤਰਾਜ਼ ਜਤਾਉਂਦੇ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਤੇ ਸਵਾਲ ਚੁੱਕਦੇ ਆ। ਤਾਂ ਇੱਧਰ ਕੋਟਕਪੂਰਾ ਮਾਮਲੇ ਦੇ ਵਿੱਚ ਵੀ ਜਿਸ ਤਰ੍ਹਾਂ ਮੋੜ ਘੋੜ ਆ ਰਹੇ ਆ ਕਹਾਣੀ ਦੇ ਵਿੱਚ, ਮੈਨੂੰ ਨਹੀਂ ਲੱਗਦਾ ਇੱਕ ਤੇ ਇਹ ਆ ਕਿ ਟ੍ਰਾਇਲ ਕੋਈ ਛੇਤੀ ਨੇਪਰੇ ਚੜ ਜਾਏਗਾ, ਤੇ ਦੂਜਾ ਇਹ ਆ ਕਿ ਟੇਢ ਮੇਢ ਬਹੁਤ ਹੋਣ ਵਾਲੀ ਆ ਕਹਾਣੀ ਦੇ ਵਿੱਚ। ਜੀ। ਤੇ ਪੰਜਾਬ ਸਰਕਾਰ ਨੇ ਬਾਸਮਤੀ ਤੇ ਸਰਗਰਮੀ ਵਧਾ ਦਿੱਤੀ ਹੈ ਮਿੰਟੂ ਜੀ। ਹਾਂਜੀ ਦੇਖੋ, ਬਾਸਮਤੀ ਤੇ ਇਹਨਾਂ ਨੇ ਹੁਣ ਥੋੜਾ ਜਿਹਾ ਕਹਿ ਲਓ, ਇੱਕ ਤਾਂ ਬਿਆਨ ਵੀ ਆਇਆ ਸੀਗਾ ਮਾਨ ਸਾਹਿਬ ਦਾ ਬੀਤੇ ਦਿਨੀ, ਹੁਣ ਕੁਝ ਇਹਨਾਂ ਨੇ ਅੱਗੇ ਗੱਲਬਾਤ ਤੋਰੀ ਆ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ। ਦੱਸਦੇ ਆ ਕਿ ਮੀਟਿੰਗ ਵਗੈਰਾ ਵੀ ਅਰੇਂਜ ਹੋਈ ਆ। ਇਹਦੇ 'ਚ ਦੇਖੋ ਗੱਲ ਕੀ ਆ ਕਿ ਜਿਵੇਂ ਹੁਣ ਫਿਰੋਜ਼ਪੁਰ ਹੈ, ਅੰਮ੍ਰਿਤਸਰ ਆ, ਇੱਥੇ ਜ਼ਿਆਦਾ ਪਸੇਰਾ ਹੈ, ਇੱਥੇ ਜ਼ਿਆਦਾ ਨੁਕਸਾਨ ਹੋਏਗਾ ਕਿਉਂਕਿ ਅਸਲ ਦੇ ਵਿੱਚ ਕੀ ਸੀਗਾ ਕਿ ਜਿਹੜੀ ਐਤਕੀ ਬਾਸਮਤੀ ਹੋਣੀ ਆ, ਜਾਨੀ ਜਿਹਦੀ ਖਰੀਦ ਸਮਝ ਲਓ ਕਿ ਚੱਲ ਹੀ ਪਈ ਆ, ਇਹਦੇ ਵਿੱਚ ਅਗਾਂਹ ਜਾ ਕੇ ਇੱਕ ਜਿਹੜੀ ਸਮੱਸਿਆ, ਕਿਉਂਕਿ ਉਦਾਂ ਤਾਂ ਹੁਣ ਜਿਸ ਤਰ੍ਹਾਂ ਫੂਡ ਦਾ ਤੁਹਾਨੂੰ ਪਤਾ ਹੀ ਹੈ ਸੰਕਟ ਹੈ ਪੂਰੇ ਮੁਲਕ ਦੇ ਵਿੱਚ, ਛੱਡੋ ਪੂਰੀ ਦੁਨੀਆ ਦੇ ਵਿੱਚ ਹੀ ਆ, ਇੰਡੀਆ 'ਚ ਵੀ ਹੈਗਾ। ਤਾਂ ਉਮੀਦ ਸੀਗੀ ਕਿ ਬਾਸਮਤੀ ਜਿਹੜੀ ਪੰਜਾਬ ਦੀ ਪਹਿਲਾਂ ਹੀ ਬੜੀ ਫੇਮਸ ਆ, ਉਹਨੂੰ ਕਮਾਈ ਭਰਪੂਰ ਮਿਲੇਗੀ ਕਿਉਂਕਿ ਪ੍ਰਾਈਵੇਟ ਖਰੀਦ ਹੁੰਦੀ ਆ, ਕੰਪੀਟੀਸ਼ਨ 'ਚ ਸਰਕਾਰ ਤਾਂ ਬਾਹਰ ਆ, ਪ੍ਰਾਈਵੇਟ ਪਲੇਅਰਾਂ ਦੇ ਕੰਪੀਟੀਸ਼ਨ 'ਚ ਜਾਂ ਡਿਮਾਂਡ ਸਪਲਾਈ ਵਾਲੇ ਫੰਡੇ ਦੇ ਹਿਸਾਬ ਨਾਲ ਤਾਂ ਲਾਭ ਹੋ ਸਕਦਾ। ਪਰ ਹੋਇਆ ਕੀ ਸੀਗਾ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਵੀ ਕੁਝ ਚੀਜ਼ਾਂ ਫੂਡ ਦੇ ਪੱਖ ਤੋਂ ਠੀਕ ਨਹੀਂ ਹੈਗੀਆਂ। ਇਹਨਾਂ ਨੇ ਕੀ ਕੀਤਾ ਆ ਕਿ $1200 ਦੀ ਕੈਪ ਲਾ ਦਿੱਤੀ। ਠੀਕ ਹੈ ਜੀ। ਕਿ ਬਾਸਮਤੀ ਜਿਹੜੀ ਆ ਉਹ 1 ਟਨ ਯਾਨੀ $1200 ਤੋਂ ਘੱਟ ਵੱਧ ਨਹੀਂ ਹੋ ਸਕਦੀ, ਮਤਲਬ ਕਿ ਘੱਟ ਤਾਂ ਨਹੀਂ ਹੋ ਸਕਦੀ, ਐਟਲੀਸਟ ਕਿ ਤੁਹਾਨੂੰ ਇਸ ਰੇਟ ਤੇ ਇਹ ਖਰੀਦਣੀ ਹੀ ਪਵੇ। ਹੁਣ ਇਹਦੇ ਤੇ ਜਿਹੜੀ ਹੁਣ ਮਤਲਬ ਕਿ ਜਿਹੜੇ ਬਰਾਮਦਕਾਰ ਆ, ਜਿਹੜੇ ਬਾਹਰ ਐਕਸਪੋਰਟ ਕਰਦੇ ਆ, ਉਹਨਾਂ ਵਾਸਤੇ ਵਿਪਤਾ ਖੜੀ ਹੋ ਗਈ ਕਿਉਂਕਿ ਕੁਝ ਹੋਰ ਮੁਲਕਾਂ ਦੀ, ਖਾਸ ਤੌਰ ਤੇ ਪਾਕਿਸਤਾਨ ਵੀ ਕੰਪੀਟ ਕਰਦਾ ਹੈ ਨਾ ਬਾਸਮਤੀ ਦੇ ਮਾਮਲੇ 'ਚ ਆਪਾਂ, ਤੇ ਹਾਲਾਂਕਿ ਉਹਨਾਂ ਦੀ ਪੈਦਾਵਾਰ ਇੰਨੀ ਜ਼ਿਆਦਾ ਨਹੀਂ ਹੁੰਦੀ, ਬਟ ਫਿਰ ਵੀ ਉਹਨਾਂ ਕੋਲ ਵੀ ਬਾਸਮਤੀ ਆਪਣੇ ਨਾਲ ਦੀ ਹੋਈ ਆ। ਤੇ
ਜਿੱਦਾਂ ਮਤਲਬ ਕਿ ਹੁੰਦਾ ਹੀ ਆ, ਫਿਰ ਉਹ ਜੇ ਸਸਤੀ ਪੈ ਰਹੀ ਆ ਤਾਂ ਜਿਹੜੀਆਂ ਡੀਲਾਂ ਆਲਰੇਡੀ ਹੋ ਚੁੱਕੀਆਂ ਜਾਂ ਜਿਹੜੀਆਂ ਡੀਲਾਂ ਹੋਣੀਆਂ ਨੇ ਉਹ ਤੇ ਫਿਰ ਖਤਰੇ 'ਚ ਚਲੇਗੀ, ਕਿਉਂਕਿ ਅਗਲੇ ਦੀ ਮੱਤ ਥੋੜੀ ਮਾਰੀ। ਜੀ ਜੇ ਮੰਨ ਲਓ ਫਰਜ਼ ਕਰੋ ਅਗਲੇ ਨੂੰ 940 ਦੀ ਡਾਲਰ ਦੀ ਮਿਲ ਰਹੀ ਆ, ਉਹੀ ਕੁਆਂਟੀਟੀ ਉਹੀ ਸਾਰੀ ਕੁਆਲਿਟੀ, ਤਾਂ ਉਹ $1200 ਦੇ ਵਿੱਚ ਕਿਉਂ ਡੀਲ ਕਰੇਗਾ ਇੰਡੀਆ ਨਾਲ? ਤੇ ਜਿਹਦੇ ਚੱਲਦੇ ਹੁਣ ਇਹ ਇੱਕ ਪੰਗਾ ਖੜਾ ਹੋ ਗਿਆ ਜੀ। ਇਸ ਕਰਕੇ ਕੇਂਦਰੀ ਟੀਮ ਨੇ ਦੱਸਦੇ ਆ ਕਿ ਹੁਣ ਸਰਗਰਮੀਆਂ ਵਧਾਈਆਂ, ਮਾਨ ਸਰਕਾਰ ਨੇ ਵੀ ਥੋੜੀਆਂ ਸਰਗਰਮੀਆਂ ਵਧਾਈਆਂ, ਪਰ ਇਹਦਾ ਹੱਲ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੇ 'ਚ ਹੀ ਲੁਕਿਆ ਹੋਇਆ ਕਿ ਜੇਕਰ ਤੁਸੀਂ ਇਸ ਕੈਪ ਨੂੰ ਹਿਲਾਓਗੇ ਨਹੀਂ, ਇਹ ਬਹੁਤ ਵੱਡਾ ਨੁਕਸਾਨ ਹੋਏਗਾ। ਜਿਵੇਂ ਮੰਨ ਲਓ ਕਿਸਾਨ ਦਾ ਤਾਂ ਹੈਗਾ ਹੀ ਹੈਗਾ, ਕਿਸਾਨ ਦਾ ਤਾਂ ਹੁੰਦਾ ਹੀ ਆ, ਤਾਂ ਜਿਹੜੇ ਐਕਸਪੋਰਟਰ ਆ ਜਾਂ ਜਿਹੜੇ ਇਸ ਵਪਾਰ ਦੇ ਵਿੱਚ ਲੱਗੇ ਵਪਾਰੀ ਆ, ਉਹਨਾਂ ਦਾ ਵੀ ਨੁਕਸਾਨ ਹੋ ਜਾਣਾ, ਕਿਉਂਕਿ ਕੁਝ ਡੀਲਾਂ ਜੇ ਰੱਦ ਹੋ ਗਈਆਂ ਜਾਂ ਨੇਪਰੇ ਨਾ ਚੜੀਆਂ, ਨੁਕਸਾਨ ਤਾਂ ਹੈਗਾ ਹੀ ਆ ਨਾ, ਕਿਸੇ ਨਾ ਕਿਸੇ ਦਾ ਤਾਂ ਨੁਕਸਾਨ ਕਾ ਹੋਣਾ ਹੀ ਆ। ਜੀ, ਤੇ ਮੇਰੇ ਜੀ ਗੱਲ ਕਰੀਏ ਕਾਂਗਰਸ ਵਰਕਿੰਗ ਕਮੇਟੀ ਦੀ, ਇਹਦੇ ਵਿੱਚ ਕਾਂਗਰਸ ਦੇ ਲਈ ਨਵਾਂ ਪੇਚ ਫਸ ਗਿਆ ਜੀ। ਹਾਂਜੀ ਦੇਖੋ, ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਇਹ ਚੱਲੀ ਹੈ ਮੀਟਿੰਗ ਇਹਨਾਂ ਦੀ, ਇਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ CWC ਦੇ ਵਿੱਚ, ਉਹ ਇਹ ਆ ਕਿ ਬਈ ਇਹ ਜਿਹੜੀਆਂ ਹੁਣ ਤੁਹਾਨੂੰ ਪਤਾ ਹੀ ਆ ਇੰਡੀਆ ਗੱਠਜੋੜ ਜਾਂ ਹੋਰ ਵਿਰੋਧੀ ਧਿਰ ਦੀਆਂ ਸਰਗਰਮੀਆਂ ਜੀ, ਉਹਦੇ ਨਾਲ ਜੁੜਦੀ ਹੈ ਜਾ ਕੇ ਕਿ ਇਹ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਕੁਝ ਲੀਡਰਾਂ ਨੇ ਸਿੱਧਾ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਕਿ ਜਿਵੇਂ ਹੁਣ ਗਾਂ ਜਿਹੜੀਆਂ 5 ਸਟੇਟਾਂ ਦੀਆਂ ਇਲੈਕਸ਼ਨਾਂ ਆ ਰਹੀਆਂ, ਹਾਂਜੀ 5 ਸਟੇਟਾਂ ਦੀਆਂ ਇਲੈਕਸ਼ਨਾਂ ਬਿਲਕੁਲ ਨੇੜੇ ਨੇ ਨਾ, ਵੀ ਇਹ ਆਪਾਂ ਦੇਖ ਲਈਏ। ਇੱਕ ਤੇ ਤੇਲੰਗਾਨਾ ਦੇ ਵਿੱਚ ਕੱਲ ਰਾਹੁਲ ਗਾਂਧੀ ਤੇ ਜਿੱਦਾਂ ਸੋਨੀਆ ਗਾਂਧੀ ਨੇ ਜਾ ਕੇ ਉੱਥੇ ਰੈਲੀ ਕੀਤੀ ਆ, ਤੇ ਰੈਲੀ ਦੇ ਵਿੱਚ ਜਿਹੜਾ ਇਕੱਠ ਆ, ਮੈਨੂੰ ਉਮੀਦ ਆ ਕਿ ਇਹ ਸੋਚ ਕੇ ਚੱਲਦੇ ਹੋਣੇ ਕਿ ਤੇਲੰਗਾਨਾ 'ਚ ਵੀ ਐਤਕੀ ਗੱਲ ਬਣ ਸਕਦੀ। ਕੁਝ ਹੋਰ ਸਟੇਟਾਂ ਦੇ ਵਿੱਚ ਵੀ ਜਿੱਦਾਂ ਤੁਸੀਂ ਦੇਖੋਗੇ, ਛੱਤੀਸਗੜ੍ਹ 'ਚ ਤਾਂ ਪੂਰੇ ਮਜ਼ਬੂਤ ਆ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ 'ਚ ਤਾਂ ਸਰਕਾਰ ਆ ਆਲਰੇਡੀ ਜੀ, ਛੱਤੀਸਗੜ੍ਹ 'ਚ ਵੀ, ਤਾਂ ਮਿਜ਼ੋਰਮ ਰਹਿ ਗਿਆ ਬਸ ਇੱਕ। ਮਤਲਬ ਕਿ ਜਿੰਨੀ ਕੁ ਹੁਣ ਗੱਲ ਦੀ ਸਮਝ ਲੱਗਦੀ ਆ ਕਿ ਦੇਖੋ ਹਰੇਕ ਬੰਦਾ ਆਪਦਾ ਇੱਕ ਵਜ਼ਨ ਵੀ ਵਧਾਉਣਾ ਚਾਹੁੰਦਾ ਹੁੰਦਾ ਹੈ ਨਾ, ਜੀ ਜੀ, ਵੈਲਿਊ ਜਿਹਨੂੰ ਆਪਾਂ ਕਹਿ ਲਈਏ ਕਿ ਵੈਲਿਊ ਸਾਡੀ ਜਿਹੜੀ ਆ ਉਹ ਵੱਧ ਪਾ, ਤਾਂ ਇਹ ਕੁਝ ਸੁਝਾਅ ਜਿਹੜੇ ਦੇ ਰਹੇ ਆ ਕਿ ਸਾਨੂੰ ਟਿਕਟ ਸ਼ੇਅਰਿੰਗ ਜਿਹੜੀ ਆ ਯਕਦਮ ਨਹੀਂ ਕਰਨੀ ਚਾਹੀਦੀ, ਸਾਨੂੰ ਰੁਕ ਜਾਣਾ ਚਾਹੀਦਾ, ਯਾਨੀ ਇਹ ਜਿਹੜੇ 5 ਸਟੇਟਾਂ ਦੇ ਇਲੈਕਸ਼ਨ ਇਹ ਵੇਖਣੇ ਚਾਹੀਦੇ ਆ। ਹੁਣ ਸਾਫ਼ ਹੈ ਨਾ, ਸਪਸ਼ਟ ਹੈ, ਤੇ ਇਹ ਮੈਨੂੰ ਵੀ ਉਹ ਲੱਗਦਾ ਕਿ ਜਿਹੜੀ ਇਹਨਾਂ ਦੀ ਸੀਟ ਸ਼ੇਅਰਿੰਗ ਹੈ ਉਹਨੂੰ ਤੁਸੀਂ ਜੇ ਗੌਰ ਨਾਲ ਵੇਖੋਗੇ, ਕਈ ਥਾਂ ਤਾਂ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਵਰਗੇ ਲੀਡਰ ਆ, ਉਹ ਤਾਂ ਚਾਹੁੰਦੇ ਕਿ ਹੁਣ ਹੀ ਹੋ ਜਾਵੇ, ਜਾਂ ਕੁਝ ਧਿਰਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਵੇਂ ਮਮਤਾ ਬੈਨਰਜੀ, ਉਹਨੇ ਵਿੱਚੋਂ ਹੋਰ ਹੀ ਕੰਮ ਛੇੜ ਦਿੱਤਾ ਕਿ ਸਾਨੂੰ ਏਦਾਂ ਕਰਨਾ ਚਾਹੀਦਾ ਹੈ ਕਿ ਇੱਕ ਸਾਰ ਮਤਲਬ ਕਿ ਨੈਸ਼ਨਲ ਲੈਵਲ ਤੇ ਟਿਕਟਾਂ ਦੀ ਵੰਡ ਕਰ ਲੈਣੀ ਚਾਹੀਦੀ ਆ। ਉੱਥੇ ਕਾਮਰੇਡ ਤੇ ਕਾਂਗਰਸੀ ਭੜਕ ਪਏ, ਉਹਨਾਂ ਆਖਿਆ ਬੀਬੀ ਜੀ ਕਮਾਲ ਹੋ ਗਈ ਆ, ਕਿਉਂਕਿ ਕਾਮਰੇਡਾਂ ਨੂੰ ਤਾਂ ਉੱਥੇ ਮਿਲਣਾ ਹੀ ਕੁਛ ਨਹੀਂ। ਜੇ ਤੁਸੀਂ ਦੇਖੋਗੇ 21 ਜਿੱਤੇ ਆ, ਤੇ ਜਿਹੜੀਆਂ 18 ਤੇ ਉਹ ਹੈਗੇ ਨੇ ਭਾਜਪਾ ਵਾਲੇ ਜੀ, ਤੇ ਉਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਤਾਂ ਜਿਹੜੀਆਂ 18 ਮਤਲਬ ਕਿ ਭਾਜਪਾ ਨੇ ਜਿੱਤੀਆਂ, ਉਹਨਾਂ ਵਿੱਚ ਵੀ ਜ਼ਿਆਦਾਤਰ ਦੂਜੇ ਨੰਬਰ ਤੇ ਉਹ ਹੈ ਉੱਥੇ ਤ੍ਰਿਣਮੂਲ, ਮਤਲਬ ਕਿ ਤ੍ਰਿਣਮੂਲ ਨੂੰ ਤਾਂ ਬਹੁਤ ਕੁਝ ਮਿਲੇਗਾ ਜੇ ਹਿਸਾਬ ਨਾਲ ਸ਼ੇਅਰਿੰਗ ਹੁੰਦੀ ਹੈ ਵੀ ਕਿਹਦੇ ਕੋਲ ਕਿੰਨੀ ਹੈ, ਦੂਸਰੇ ਨੰਬਰ ਤੇ ਕਿੱਥੇ ਕਿੱਥੇ ਸੀ, ਉਸ ਲਿਹਾਜ਼ ਨਾਲ ਤ੍ਰਿਣਮੂਲ ਨੂੰ ਤਾਂ ਫਾਇਦਾ। ਪਰ ਹੁਣ ਕਾਂਗਰਸੀ ਜਿਹੜੇ ਆ ਉਹ ਜਾਂ ਖੱਬੇ, ਉਹ ਕਹਿੰਦੇ ਵੀ ਸਾਡੇ ਲਈ ਤਾਂ ਬਚਣਾ ਹੀ ਕੱਖ ਨਹੀਂ ਜੇ ਇਸ ਹਿਸਾਬ ਨਾਲ ਰਵਾਂਗੇ ਤਾਂ ਇਹ ਸਮੱਸਿਆ ਹੈ। ਅਰਵਿੰਦ ਕੇਜਰੀਵਾਲ ਇਹ ਸੋਚ ਕੇ ਚੱਲਦੇ ਆ ਕਿ ਬਈ ਜੇ ਸਾਨੂੰ ਪਤਾ ਲੱਗ ਜਾਵੇ, ਸੀਟ ਸ਼ੇਅਰਿੰਗ ਦਾ ਮਾਮਲਾ ਨਿਬੜ ਜਾਵੇ, ਤੇ ਇਹ ਤੁਹਾਨੂੰ ਪਤਾ ਹੀ ਆ, ਇਹ ਤਿਆਰੀ ਬਹੁਤ ਅਗੇਤੀ ਕਰ ਦਿੰਦੇ ਆ, ਇਹਨਾਂ ਨੇ ਇਸ਼ਾਰੇ ਕਰਦੇ ਨੇ ਹੁੰਦੇ ਕਿ ਤਿਆਰ ਰਹੋ, ਤੇ ਉਹ ਆਪਦੇ ਹਿਸਾਬ ਕਿਤਾਬ ਦੇ ਨਾਲ ਬੰਦੇ ਜਿਹੜੇ ਆ ਲੱਭ ਕੇ ਉਹਨਾਂ ਨੂੰ ਥਾਪੀ ਦੇ ਦੇਣਗੇ। ਤੇ ਇਸ ਕਰਕੇ ਹੁਣ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਜ਼ਰੂਰ ਉੱਠਿਆ ਕਿ ਸਾਨੂੰ ਸੀਟ ਸ਼ੇਅਰਿੰਗ ਜਿਹੜੀ ਆ ਰੋਕ ਲੈਣੀ ਚਾਹੀਦੀ, ਪਰ ਉਹਦੇ ਨਾਲ ਹੁਣ ਇਹ ਆ ਪ੍ਰਵੀਨ ਜੀ ਕਿ ਸੀਟ ਸ਼ੇਅਰਿੰਗ ਜੇ ਲੇਟ ਤੱਕ ਲੈ ਕੇ ਜਾਂਦੇ ਆ, ਫਰਜ਼ ਕਰੋ ਇਲੈਕਸ਼ਨ ਜਿਹੜਾ ਨਵੰਬਰ ਦੇ ਵਿੱਚ ਹੋਣਾ, ਨਵੰਬਰ ਦਸੰਬਰ ਤੱਕ ਜੇ ਗੱਲ ਜਾਂਦੀ ਆ, ਤਾਂ ਫਿਰ ਉਹ ਜਿਵੇਂ ਮੈਂ ਕਿਹਾ ਕਿ ਜਿਹੜੇ ਧੜੇ ਨੇ ਜਾਂ ਜਿਹੜੀ ਧਿਰ ਨੇ
ਤਿਆਰੀ ਵਿੱਢਣੀ ਅੱਗੇ ਤੇ ਉਹ ਤਾਂ ਪ੍ਰਭਾਵਿਤ ਹੋਏਗੀ ਨਾ, ਕਿਉਂਕਿ ਇਹ ਗੱਲ ਵਿੱਚ ਲਮਕਦੀ ਰਹੇਗੀ ਕਿ ਸੀਟ ਸ਼ੇਅਰਿੰਗ ਦਾ ਫਾਰਮੂਲਾ ਕੀ ਹੋਏਗਾ, ਕਿਹਨੂੰ ਟਿਕਟ ਮਿਲੇਗੀ, ਕਿਹਨੂੰ ਨਹੀਂ ਮਿਲੇਗੀ, ਕਿਹੜੀ ਸੀਟ ਕਿਹਦੇ ਖਾਤੇ 'ਚ ਜਾਏਗੀ। ਸੋ ਇਸ ਕਰਕੇ ਇਹ ਦੋਵਾਂ ਪਾਸਿਆਂ ਤੋਂ ਜੇ ਕਹੀਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ, ਇਹ ਤੇ ਖਾਸ ਤੌਰ ਤੇ ਜੋ ਆਪਾਂ ਨੂੰ ਦਿਖਾਈ ਦਿੰਦੀ ਹੈ, ਇਹਨਾਂ ਵਾਸਤੇ ਸਥਿਤੀ ਜਿਹੜੀ ਆ ਉਹ ਕਾਫੀ ਫਸਵੀਂ ਹੋਈ। ਬਾਕੀ ਦੇਖੋ ਹੁਣ ਕੀ ਫੈਸਲਾ ਲੈਂਦੀ ਹੈ ਕਾਂਗਰਸ। ਤੇ ਕੇਜਰੀਵਾਲ ਦੀ ਗੱਲ ਕਰੀਏ ਮਿੰਟੂ ਜੀ, ਇੱਕ ਪਾਸੇ ਕਾਂਗਰਸ ਦੇ ਨਾਲ ਗੱਠਜੋੜ, ਦੂਜੇ ਪਾਸੇ ਕਹਿ ਰਿਹਾ ਕਿ ਪੱਟ ਸੁੱਟੋ ਭਾਜਪਾ ਤੇ ਕਾਂਗਰਸ ਨੂੰ। ਦੇਖੋ ਇਹ ਏਦਾਂ ਹੀ ਕਰਦੇ ਆ, ਨਹੀਂ ਇਹ ਹੁਣ ਗੱਲ ਤਾਂ ਉਹੀ ਆ ਨਾ, ਸਟੇਟਾਂ ਦੇ ਹਿਸਾਬ ਕਿਤਾਬ ਨਾਲ ਜਿਹੜੀ ਆਪਾਂ ਗੱਲ ਕਰਦੇ ਪਏ ਸਾਂ ਕਿ ਅਰਵਿੰਦ ਕੇਜਰੀਵਾਲ ਜਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਕੁਝ ਲੀਡਰ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਉੱਤੋਂ ਇੱਕ ਸਾਰ ਸੀਟ ਸ਼ੇਅਰਿੰਗ ਜਿਹੜੀ ਆ ਉਹ ਨਿਬੇੜ ਲਈ, ਤੇ ਕੁਝ ਥਾਵਾਂ ਤੇ ਰੌਲਾ ਆ। ਫਿਰ ਇਹਨੂੰ ਆਪਾਂ ਇਧਰੋਂ ਮਿਸਾਲੀ ਤੌਰ ਤੇ ਲਈਏ ਤੇ ਅੱਜ ਜਿਵੇਂ ਆਪਣੇ ਪੰਜਾਬ ਦੇ ਵਿੱਚ ਰਫੜ ਹੈ ਕਿ ਇਹ ਕਹਿੰਦੇ ਆ ਕਿ ਨਹੀਂ 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 ਠੀਕ ਹੈ ਨਾ, ਤੁਸੀਂ ਉਤਲੇ ਪੱਧਰ ਤੇ ਜੋ ਮਰਜ਼ੀ ਕਰੋ ਪਰ ਹੇਠਾਂ ਸਾਨੂੰ ਲੜਨ ਦਿਓ ਜੀ। ਇਹੀ ਚੀਜ਼ ਹੁਣ ਜੇ ਆਪਾਂ ਦੇਖੀਏ ਤਾਂ ਇਹ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਕਰ ਰਹੇ ਨੇ। ਅੱਜ ਇਹਨਾਂ ਨੇ ਰੈਲੀ ਵੀ ਕੀਤੀ, ਸਾਰਾ ਕੁਝ, ਕੱਲ ਵੀ ਸ਼ਾਇਦ ਰੈਲੀ ਸੀਗੀ, ਅੱਜ ਤੇ ਭਗਵੰਤ ਮਾਨ ਉੱਥੇ ਹਿੰਦੀ ਦੇ ਚਿਬ ਕੱਢੀ ਜਾ ਰਹੇ ਸਨ, ਹਿੰਦੀ ਬਹੁਤ ਬੋਲ ਰਹੇ ਸੀਗੇ, ਉਹੀ ਗੱਲਾਂ ਉਹੀ ਬਾਤਾਂ, ਹਮਨੇ ਕੋਈ ਕੱਚਾ ਨਹੀਂ ਛੋੜਾ, ਫਲਾ ਫਲਾ ਫਲਾ। ਪਰ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਸ ਤਰ੍ਹਾਂ ਦਾ ਸੱਦਾ ਦਿੱਤਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ, ਯਾਨੀ ਕਹਿਣ ਦਾ ਮਤਲਬ ਕਿ ਕਾਂਗਰਸ ਅਤੇ ਭਾਜਪਾ ਦੋਨਾਂ ਨੂੰ ਤਾਂ ਇੱਥੇ ਹੁਣ ਜਿਵੇਂ ਆਪਾਂ ਅੱਗੇ ਗੱਲ ਕੀਤੀ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਜਾਂ ਕੁਝ ਹੋਰ ਲੀਡਰ ਜਿਹੜੇ ਆ ਉਹ ਸ਼ਾਇਦ ਇਸ ਗੱਲ ਨੂੰ ਦੇਖ ਕੇ ਚੱਲਦੇ ਆ ਕਿ ਉੱਤੋਂ ਸਹਿਮਤੀ ਬਣਨੀ ਚਾਹੀਦੀ ਆ। ਪਰ ਜਿਵੇਂ ਕਿ ਹੁਣ ਇਹਨਾਂ ਦੀ ਸਟੇਟਮੈਂਟ ਆ, ਜੇ ਉਹਨੂੰ ਆਪਾਂ ਆਧਾਰ ਬਣਾ ਕੇ ਗੱਲ ਕਰੀਏ ਤਾਂ ਫਿਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਕਈ ਸਟੇਟਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਸਥਿਤੀ ਬਣੇਗੀ ਕਿ ਉੱਥੇ ਇਹਨਾਂ ਨੂੰ ਲੜਨਾ ਹੀ ਪਵੇਗਾ। ਸੋ ਇਸ ਕਰਕੇ ਇਸ ਗੱਠਜੋੜ ਦੀ ਰਾਜਨੀਤੀ ਦੀ ਕੋਈ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਹੱਲ ਨਿਕਲੇਗਾ। ਹੱਲ ਇਹਨਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਜਿੱਦਾਂ ਅਗਲੇ ਇਲੈਕਸ਼ਨ ਆ ਗਏ ਆ, ਉੱਥੇ ਇੱਕ ਦੂਜੇ ਦਾ ਨੁਕਸਾਨ ਤਾਂ ਹੋਏਗਾ ਨਾ, ਫਿਰ ਚਾਹੇ ਥੋੜਾ ਚਾਹੇ ਬਹੁਤਾ। ਪਰ ਮੱਧ ਪ੍ਰਦੇਸ਼ ਦੇ ਵਿੱਚ ਤਾਂ ਇਹਨਾਂ ਦਾ ਚਲੋ ਇੰਨਾ ਅਸਰ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ। ਜੇ ਕਿਸੇ ਸਟੇਟ 'ਚ ਹੁੰਦਾ ਫਰਜ਼ ਕਰੋ ਤਾਂ ਉੱਥੇ ਤਾਂ ਨੁਕਸਾਨ ਹੋਣਾ ਸੀਗਾ। ਜਿੱਥੇ ਇੱਕ ਵਾਰੀ ਨੁਕਸਾਨ ਹੁੰਦਾ ਤਾਂ ਮੰਨ ਲਓ ਉੱਥੇ ਦੀ ਇਕਾਈ ਤੇ ਸਦਾ ਲਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੌਲਾ ਪਾਏਗੀ, ਜਿੱਦਾਂ ਦਿੱਲੀ 'ਚ ਪੈ ਗਿਆ, ਪੰਜਾਬ 'ਚ ਪੈ ਗਿਆ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਫਾਰਮੂਲਾ ਨਿਕਲਦਾ। ਇਹਨਾਂ ਨੇ ਤਾਂ ਸੱਦਾ ਦੇ ਦਿੱਤਾ, ਇਹਨਾਂ ਨੇ ਤਾਂ ਸਪਸ਼ਟ ਕਰ ਦਿੱਤਾ। ਇੱਧਰ ਗੱਠਜੋੜ ਤਾਂ ਪੰਜਾਬ ਦੇ ਵਿੱਚ ਵੀ ਬੜਾ ਚੱਲਣ ਡਿਆ। ਅੱਜ ਗੁਰਜੀਤ ਸਿੰਘ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜਾ ਕੋਈ ਹਾਈ ਕਮਾਂਡ ਦੀ ਗੱਲ ਨਹੀਂ ਮੰਨਦਾ ਜਾਂ ਨਹੀਂ ਮੰਨਣੀ ਚਾਹੁੰਦਾ ਉਹ ਅਸਤੀਫਾ ਦੇ ਕੇ ਪਾਸੇ ਹੋਵੇ। ਮਤਲਬ ਰਵਨੀਤ ਬਿੱਟੂ ਤੋਂ ਬਾਅਦ ਉਹ ਵੀ ਆ ਗਏ ਉਸੇ ਲਾਈਨ ਤੇ। ਹੁਣ ਇਧਰੋਂ ਰਾਜਾ ਵੜਿੰਗ, ਉਹਨਾਂ ਨੇ ਵੀ ਅੱਜ ਇੱਕ ਪੋਸਟ ਪਾਇਆ ਹੈ ਕਿ ਖੜਗੇ ਸਾਹਿਬ ਦਾ ਹੁਕਮ ਹੈ ਕਿ ਬਈ ਆਪਣੀਆਂ ਨਿੱਜੀ ਗੱਲਾਂ ਜਿਹੜੀਆਂ ਤੁਸੀਂ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਨਾ ਰੱਖੋ। ਮਤਲਬ ਕਿ ਸਿੱਧਾ ਸਪਸ਼ਟ ਰਵਨੀਤ ਬਿੱਟੂ ਤੇ ਇਸ਼ਾਰਾ ਕਿ ਨਹੀਂ ਤਾਂ ਬਈ ਕਾਰਵਾਈ ਹੋ ਜਾਏਗੀ। तो ये काफी कुछ कह लो कि ਇਹਦੇ ਵਿੱਚ ਸਪਸ਼ਟ ਹੈ। ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੇਖਿਓ ਸਾਡੀ ਗੱਲ ਚੇਤੇ ਰੱਖਿਓ, ਅਕਾਲੀ ਤੇ ਆਮ ਆਦਮੀ ਪਾਰਟੀ ਵਾਲੇ ਤੇ ਸਮਝੌਤਾ ਕਰਕੇ ਬੈਠੇ ਆ, ਬਸ ਉਹ ਸਮਾਂ ਕੋਈ ਢੀਕਦੇ ਆ, ਜਿੱਦਣ ਉਹਨਾਂ ਦਾ ਸੂਤ ਲੱਗੇ ਉਹਨਾਂ ਨੇ ਐਲਾਨ ਕਰ ਦੇਣਾ ਗੱਠਜੋੜ ਦਾ। ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੇਖੀਏ ਤਾਂ ਗੱਠਜੋੜ ਦੀ ਇੱਥੇ ਤਾਂ ਪੂਰੀ ਗੰਢ ਫਸੀ ਹੋਈ ਆ। ਪਤਾ ਹੀ ਨਹੀਂ ਲੱਗਦਾ ਵੀ ਉਹ ਗੰਢ ਕਿੱਦਾਂ ਨਿਕਲੇਗੀ ਕਿਉਂਕਿ ਇਹ ਬੜਾ ਪਚੀਦਾ ਜਿਹਾ ਮਸਲਾ ਹੋ ਗਿਆ। ਤੇ ਦੂਜੇ ਪਾਸੇ ਜੇ ਆਪਾਂ ਹੁਣ ਦੇਖਦੇ ਹਾਂ ਉਤਲੇ ਕੌਮੀ ਪੋਲਿਟਿਕਸ ਦੇ ਸਾਰੇ ਦ੍ਰਿਸ਼ਟਾਂਤ ਨੂੰ, ਤਾਂ ਉੱਥੇ ਵੀ ਇਹ ਚੀਜ਼ ਜਿਹੜੀ ਆ ਇੱਕ ਦੂਜੇ ਨੂੰ, ਮਤਲਬ ਕਿ ਜਿਵੇਂ ਹੁਣ ਆਪਾਂ ਗੱਲ ਕਰਕੇ ਹਟੇ ਕਿ ਉੱਥੇ ਵੀ ਪੇਚ ਫਸਿਆ, ਉੱਥੇ ਵੀ ਗੰਢ ਇਹੋ ਹੀ ਆ, ਇਸੇ ਤਰ੍ਹਾਂ ਹੀ ਪਿੱਛੀ ਪਈ ਆ ਕਿ ਭਾਈ ਜੇ ਹੁਣ 5 ਸਟੇਟਾਂ ਲਗਾ ਲਈਏ ਉਹਦੇ ਚੋਂ 3 ਵੀ ਜਿੱਤ ਜਾਂਦੇ ਆ ਤਾਂ ਉਹਨਾਂ ਵਜਨ ਵੱਧ ਜਾਏਗਾ। ਇਸ ਕਰਕੇ ਹੁਣ ਦੇਖੋ ਕੀ ਹੁੰਦਾ, ਪਰ ਇਹ ਸਾਫ਼ ਹੈ ਕਿ ਕੁਝ ਸਟੇਟਾਂ ਦੇ ਵਿੱਚ ਤੇ ਅੜ ਕੇ ਚੱਲਣਾ ਹੀ ਪਏਗਾ। ਮੈਨੂੰ ਨਹੀਂ ਲੱਗਦਾ ਕੋਈ ਉਤਲਾ ਜਿਹੜਾ ਮਤਲਬ ਕਿ ਕੋਈ ਨੈਸ਼ਨਲ ਜਿਹੜਾ ਕੋਈ ਇਹ ਕਰੂਗੇ ਫੈਸਲਾ ਉਹ ਇੱਕਸਾਰ ਲਾਗੂ ਹੋ ਜਾਏਗਾ। ਇਹ ਸਮੱਸਿਆਵਾਂ ਆਉਣਗੀਆਂ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਇਹ ਸਨ ਮਿੰਟੂ ਕੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਰੁਖ ਕਰਾਂਗੇ ਪਟਿਆਲਾ ਦਾ। ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਕਿਸਾਨਾਂ ਅਤੇ ਐਸਓਆਈ ਨੇ ਪ੍ਰੋਫੈਸਰ ਦੀ ਕੁੱਟਮਾਰ ਮਾਮਲੇ ਦੇ ਵਿੱਚ ਵਿਦਿਆਰਥੀਆਂ ਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੇ ਵਿਰੋਧ ਦੇ ਦੌਰਾਨ ਮੁੱਖ ਗੇਟ ਤੇ ਜਾਮ ਲਗਾ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਤੋਂ ਬਾਅਦ ਪ੍ਰੋਫੈਸਰ ਦੀ ਕੁੱਟਮਾਰ ਕੀਤੀ ਗਈ ਸੀ। ਪ੍ਰਦਰਸ਼ਨਕਾਰੀ ਪ੍ਰੋਫੈਸਰ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਨੇ। ਅਸਲ ਦੇ ਵਿੱਚ ਬਠਿੰਡਾ ਦੀ ਇੱਕ ਕੁੜੀ ਦੀ ਜਸ਼ਨਦੀਪ ਕੌਰ ਜਿਸ ਦਾ ਨਾਮ ਆ, ਉਹਦੀ ਬੀਤੇ ਦਿਨੀ ਮੌਤ ਹੋ ਗਈ ਸੀ ਇੱਕ ਬਿਮਾਰ ਰਹਿਣ ਦੇ ਚੱਲਦਿਆਂ। ਉਸ ਮਾਮਲੇ ਦੇ ਵਿੱਚ ਪ੍ਰੋਫੈਸਰ ਸੁਰਜੀਤ ਸਿੰਘ ਤੇ ਦੋਸ਼ ਲੱਗੇ ਸਨ ਕਿ ਇਹਨੇ ਬਿਮਾਰ ਕੁੜੀ ਨੂੰ ਪਰੇਸ਼ਾਨ ਕੀਤਾ ਤੇ ਉਹਨੂੰ ਛੁੱਟੀ ਨਹੀਂ ਦਿੱਤੀ। ਇਸ ਕਰਕੇ ਮਾਮਲਾ ਭਖ ਗਿਆ। ਉਸ ਤੋਂ ਬਾਅਦ ਇਹ ਦੋਸ਼ ਲੱਗਿਆ ਕਿ ਜਿਹੜੇ ਰੋਸ ਮੁਜ਼ਾਹਰਾ ਕਰ ਰਹੇ ਸੀ ਸਟੂਡੈਂਟ, ਉਹਨਾਂ ਨੇ ਪ੍ਰੋਫੈਸਰ ਦੀ ਕੁੱਟਮਾਰ ਕੀਤੀ ਹੈ। ਹਾਲਾਂਕਿ ਵਿਦਿਆਰਥੀਆਂ ਦਾ ਕਹਿਣਾ ਇਹ ਹੈ ਕਿ ਕੁੱਟਮਾਰ ਤਾਂ ਨਹੀਂ ਕੀਤੀ, ਪਰ ਖਿੱਚ-ਧੂਹ ਜ਼ਰੂਰ ਕੀਤੀ ਹੈ। ਪਰ ਇਹਦੇ ਹੁਣ ਮੋੜ ਹੋਰ ਆ ਗਿਆ। ਹੁਣ ਸਿਮਰਜੀਤ ਸਿੰਘ ਮਾਨ ਵੀ ਲੰਘੇ ਦਿਨੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਆਏ ਨੇ। ਸੱਥ ਆਰਗੇਨਾਈਜੇਸ਼ਨ ਨੇ ਵੀ ਆਪਣੀ ਜਿਹੜੀ ਹੈ ਸਪੋਰਟ ਇਸ ਧਰਨੇ ਨੂੰ, ਇਸ ਜਿਹੜੇ ਵਿਦਿਆਰਥੀ ਉਸ ਕੁੜੀ ਦੀ ਹਮਾਇਤ ਦੇ ਵਿੱਚ ਡਟੇ ਨੇ, ਉਹਨਾਂ ਨੂੰ ਦਿੱਤੀ ਹੈ। ਸੱਥ ਉਹੀ ਅਦਾਰਾ ਜਿਹਦੇ ਵਿੱਚ ਪਿਛਲੇ ਦਿਨੀ ਕੁੜੀ ਇੱਕ ਜਿੱਤੀ ਹੈ, ਜਿਸ ਦਿਨ ਆਪਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਗੱਲਬਾਤ ਕਰ ਰਹੇ ਸੀ, ਉਸੇ ਦਿਨ ਹੀ ਇਹਨਾਂ ਚੋਣਾਂ ਦੇ ਨਤੀਜੇ ਆਏ ਸਨ। ਤਾਂ ਉਹਦੇ ਵਿੱਚ ਜਿਹੜੀ ਕੁੜੀ ਜਿੱਤੀ, ਉਹ ਸੱਥ ਆਰਗੇਨਾਈਜੇਸ਼ਨ ਤੋਂ ਜਿੱਤੀ ਹੈ ਤੇ ਉਹਨਾਂ ਨੇ ਭਾਈ ਖਾਲੜਾ ਸਾਹਿਬ ਦਾ ਜਿਹੜਾ ਪੋਸਟਰ ਹੈ ਜਾਂ ਉਸ ਆਸ਼ੇ ਨੂੰ ਲੈ ਕੇ, ਉਸ ਸਿਧਾਂਤ ਨੂੰ ਲੈ ਕੇ ਉਹ ਜਥੇਬੰਦੀ ਬਣੀ ਹੈ। ਤਾਂ ਹੁਣ ਪੰਜਾਬ ਦੇ ਵਿੱਚ ਦੇਖ ਕੀ ਰਹੇ ਹਾਂ, ਹੋਣਾ ਕੀ ਚਾਹੀਦਾ ਸੀਗਾ ਕਿ ਪੰਜਾਬੀ ਜਿਹੜੀ ਯੂਨੀਵਰਸਿਟੀ ਇੱਕ ਹੋਰ ਹੈ ਦੇਸ਼ ਭਗਤ ਯੂਨੀਵਰਸਿਟੀ, ਉੱਥੇ ਵੀ ਵਿਦਿਆਰਥਣਾਂ ਦੇ ਨਾਲ ਧੱਕਾ ਹੋਇਆ, ਸੀਟਾਂ ਨੂੰ ਲੈ ਕੇ ਰੌਲਾ ਹੈ। ਉੱਥੇ ਵੀ ਜਿਹੜੇ ਪੰਜਾਬੀ ਨੇ ਉਹ ਉਹਨਾਂ ਵਿਦਿਆਰਥਣਾਂ ਦੇ, ਖਾਸ ਕਰਕੇ ਕਸ਼ਮੀਰੀ ਵਿਦਿਆਰਥਣਾਂ ਦੇ ਹੱਕ ਦੇ ਵਿੱਚ ਡਟੇ ਨੇ। ਇੱਥੇ ਵੀ ਕਈ ਕਿਸਾਨ ਆਏ ਨੇ ਉਸ ਕੁੜੀ ਦੇ ਹੱਕ ਦੇ ਵਿੱਚ। ਪਰ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਨੂੰ ਜੇ ਤੁਸੀਂ ਦੇਖੋਗੇ ਤਾਂ ਇਹ ਜਿਹੜੀ ਗੱਲ ਤਾਂ ਅਸਲ ਦੇ ਵਿੱਚ ਇਹ ਹੈ ਕਿ ਜੇਕਰ ਕਿਸੇ ਪ੍ਰੋਫੈਸਰ ਤੇ ਦੋਸ਼ ਲੱਗੇ ਆ ਤੇ ਉਹਦਾ ਜਾਂਚ ਹੋ ਜਾਣੀ ਚਾਹੀਦੀ ਹੈ। ਇਹਦੇ 'ਚ ਕੀ ਗਲਤ ਗੱਲ ਆ? ਮੰਨ ਲਓ ਬ੍ਰਿਜ ਭੂਸ਼ਣ ਤੇ ਵੀ ਤਾਂ ਦੋਸ਼ ਹੀ ਲੱਗੇ ਆ ਨਾ। ਉਹਨਾਂ ਦੋਸ਼ਾਂ ਦੇ ਮੁਤਾਬਕ ਜੋ ਕੁੜੀਆਂ ਨੇ ਦੱਸਿਆ ਬਾਹਰ ਆ ਕੇ, ਪਹਿਲਵਾਨਾਂ ਨੇ, ਕਿ ਸਾਡੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਿਹਾ, ਸਾਨੂੰ ਹੋਟਲਾਂ ਦੇ ਵਿੱਚ ਸੱਦਦਾ ਰਿਹਾ, ਮੈਚ ਜਿੱਤਣ ਤੋਂ ਬਾਅਦ ਸਾਡੇ ਨਾਲ ਗਲਤ ਤਰੀਕੇ ਦੇ ਨਾਲ ਫੋਟੋਆਂ ਖਿਚਵਾਉਂਦਾ ਰਿਹਾ, ਗਲਤ ਢੰਗ ਦੇ ਨਾਲ ਛੋਹ ਕੇ। ਤਾਂ ਉਹ ਹੁਣ ਉਸੇ ਤਰ੍ਹਾਂ ਦੇ ਦੋਸ਼ ਇਸ ਸੁਰਜੀਤ ਸਿੰਘ ਤੇ ਲੱਗ ਰਹੇ ਨੇ ਤੇ ਦੋਸ਼ਾਂ ਦੀ ਜਾਂਚ ਤੋਂ ਇਤਰਾਜ਼ ਕਿਉਂ? ਕਿਉਂ ਇਹ ਮਸਲਾ ਕਾਮਰੇਡ ਵਰਸਸ ਖਾਲਿਸਤਾਨੀ ਬਣਾਇਆ ਜਾ ਰਿਹਾ ਹੈ? ਕੀ ਦਿੱਕਤ ਹੈ? ਹੁਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ, ਖਾਸ ਕਰਕੇ ਪਿਛਲੇ 2 ਕੁ ਦਿਨਾਂ ਦੇ ਵਿੱਚ, ਕਿ ਹੁਣ ਇਹਨੂੰ ਜੋੜ ਕੇ ਦੇਖਿਆ ਜਾ ਰਿਹਾ ਕਿ ਨਹੀਂ ਜੀ, ਇਹ ਤਾਂ ਜਿਹੜੇ ਲੋਕ ਖਾਲਿਸਤਾਨ ਪੱਖੀ ਨੇ ਉਹ ਨਿਆਂ ਮੰਗਦੇ ਨੇ। ਖਾਲਿਸਤਾਨ ਪੱਖੀ ਲੋਕ ਨਹੀਂ ਨਿਆਂ ਮੰਗਦੇ। ਜਿਹੜੇ ਨਿਆਂ ਚਾਹੁੰਦੇ ਨੇ ਉਹ ਨਿਆਂ ਮੰਗਦੇ ਨੇ। ਇਹ ਸਾਡੇ ਦੋਹਰੇ ਪੈਮਾਨੇ। ਦਿੱਲੀ ਜਾ ਕੇ ਅਸੀਂ ਧਰਨਾ ਲਾਉਣੇ ਆ ਕਿ ਜੀ ਇਹ ਜਿਹੜਾ ਬ੍ਰਿਜ ਭੂਸ਼ਣ ਹੈ, ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਹੋਣੀ ਵੀ ਚਾਹੀਦੀ ਹੈ। ਜੇਕਰ ਕਿਸੇ ਧੀ ਧਿਆਣੀ ਨੇ ਦੋਸ਼ ਲਾਇਆ ਹੈ ਤੇ ਕਾਰਵਾਈ ਕਰਨ ਤੇ ਕੀ ਇਤਰਾਜ਼ ਹੈ? ਤੇ ਸੁਰਜੀਤ ਵਾਲੇ ਮਸਲੇ ਦੇ ਵਿੱਚ ਅਸੀਂ ਕਹਿੰਦੇ ਨਹੀਂ ਜੀ ਇਹ ਪਾਕ ਸਾਫ਼ ਹੈ, ਇਹ ਕਿਵੇਂ ਹੋ ਗਿਆ? ਸੋ ਇਹ ਸਾਡਾ ਦੋਗਲਾ ਪੈਮਾਨਾ ਵਾ। ਤੇ ਸਭ ਤੋਂ ਵੱਡਾ ਇਤਰਾਜ਼ ਦਲਜੀਤ ਅਮੀ ਤੇ ਲੱਗ ਰਿਹਾ ਹੈ ਕਿ ਉਸ ਬੰਦੇ ਨੇ ਕੁਛ ਘੰਟਿਆਂ ਦੇ ਵਿੱਚ ਆ ਕੇ ਇਹਨੂੰ ਕਲੀਨ ਚਿੱਟ ਦੇ ਦਿੱਤੀ। ਅਸਲ ਦੇ ਵਿੱਚ ਗੱਲ ਹੀ ਉੱਥੋਂ ਵਧੀ ਹੈ। ਪਹਿਲਾਂ ਹੋ ਸਕਦਾ ਇਹ ਮਸਲਾ ਟਿਕ ਜਾਂਦਾ, ਪਰ ਗੱਲ ਉੱਥੋਂ ਵਧੀ ਹੈ। ਪਰ ਹੁਣ ਪੰਜਾਬ ਦੇ ਸੋਸ਼ਲ ਮੀਡੀਆ ਤੇ ਤਾਂ ਇਸ ਗੱਲ ਨੂੰ ਦੇ ਦਿੱਤਾ ਗਿਆ ਖਾਲਿਸਤਾਨ ਵਰਸਸ ਕਾਮਰੇਡ। ਪਰ ਇਹ ਨਾ ਤਾਂ ਖਾਲਿਸਤਾਨ ਦੀ ਗੱਲ ਆ, ਨਾ ਕਾਮਰੇਡਾਂ ਇਕੱਲਿਆਂ ਦੀ ਗੱਲ ਆ। ਅਸਲ ਦੇ ਵਿੱਚ ਇੱਕ ਧੀ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆ। ਤੇ ਉਹਦਾ ਜੇ ਤੁਸੀਂ ਉਹ ਜਿਹੜੇ ਤੇ ਮੰਗ ਪੱਤਰ ਲਿਖਿਆ, ਉਹਦੇ ਥੱਲੇ ਨਾ ਅੰਗੂਠਾ ਲਾਇਆ ਹੋਇਆ। ਉਹ ਅੰਗੂਠਾ ਦੱਸਦਾ ਕਿ ਇਸ ਪਰਿਵਾਰ ਨੂੰ, ਇਸ ਧੀ ਨੂੰ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਉੱਠ ਕੇ ਯੂਨੀਵਰਸਿਟੀ ਤੱਕ ਪਹੁੰਚਣ ਦੇ ਲਈ ਕਿੰਨੀ ਜੱਦੋ-ਜਹਿਦ ਕਰਨੀ ਪਈ। ਤੇ ਤੁਸੀਂ ਆਮ ਹੀ ਆਪਾਂ ਸਕੂਲਾਂ, ਕਾਲਜਾਂ ਦੇ ਵਿੱਚ ਪੜ੍ਹਦੇ ਹਾਂ ਕਿ ਪਹਿਲੇ ਸਾਲ ਦੇ ਵਿੱਚ ਕੋਈ ਵਿਦਿਆਰਥੀ ਕਿਸੇ ਪ੍ਰੋਫੈਸਰ ਨੂੰ ਸਿੱਧਾ ਹੋ ਸਕਦਾ ਵਾ? ਉਹ ਗੱਲ ਕਰ ਸਕਦਾ? ਉਹ ਤਾਂ ਵਿਚਾਰਾ ਪਹਿਲੇ ਸਾਲ 'ਚ ਤਾਂ ਉਹਦੇ 'ਚ ਇੰਨਾ ਕੌਨਫੀਡੈਂਸ ਨਹੀਂ ਹੁੰਦਾ ਵੀ ਆਪਦੇ ਦੂਜੇ ਸਾਲ ਵਾਲੇ ਬੰਦਿਆਂ ਨਾਲ ਉਹ ਕਿਸੇ ਮਸਲੇ ਤੇ ਗੱਲ ਕਰ ਸਕੇ ਜਾਂ ਅੜ ਸਕੇ। ਪ੍ਰੋਫੈਸਰ ਤਾਂ ਬਹੁਤ ਦੂਰ ਦੀ ਗੱਲ ਆ। ਔਰ ਇਹ ਜਿਹੜਾ ਪ੍ਰੋਫੈਸਰ ਆ ਸੁਰਜੀਤ ਸਿੰਘ, ਇਹਦੇ ਬਾਰੇ ਸੁਣਨ ਦੇ ਵਿੱਚ ਬਥੇਰਾ ਕੁਛ ਆ ਰਿਹਾ। ਆਫ ਦੀ ਰਿਕਾਰਡ ਕਈ ਤਰ੍ਹਾਂ ਦੇ ਦੋਸ਼ ਇਹ ਪ੍ਰੋਫੈਸਰ ਸੁਰਜੀਤ ਸਿੰਘ ਤੇ ਲੱਗ ਰਹੇ ਨੇ। ਤੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਦੋਸ਼ੀ ਹੈ, ਪਰ ਅਸੀਂ ਇਹ ਕਹਿੰਦੇ ਕਿ ਇਹਨਾਂ ਦੋਸ਼ਾਂ ਦੀ ਜਾਂਚ ਜ਼ਰੂਰੀ ਹੋਣੀ ਚਾਹੀਦੀ ਹੈ। ਜੇਕਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਉਹ ਬੀਬੀ ਉੱਥੇ ਪਹੁੰਚ ਜਾਂਦੀ ਹੈ, ਜਿਹੜੀ ਕਿ ਇਸ ਵੇਲੇ ਕਮਿਸ਼ਨ ਦੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ, ਤੇ ਉਹ ਜਾ ਕੇ ਕਲੀਨ ਚਿੱਟ ਰੱਖ ਦਿੰਦੀ ਹੈ ਉੱਥੇ ਕਿ ਨਹੀਂ ਜੀ ਇਹ ਤਾਂ ਯੂਨੀਵਰਸਿਟੀ ਨੂੰ ਬਦਨਾਮ ਨਾ ਕਰੋ, ਐਸਾ ਕੁਛ ਹੋਇਆ ਹੀ ਨਹੀਂ। ਤੇ ਫਿਰ ਜੇ ਉਹਨੂੰ ਅਸੀਂ ਗਲਤ ਕਹਿੰਦੇ ਹਾਂ, ਜੇ ਉਹ ਕੰਮ ਗਲਤ ਆ, ਤੇ ਫਿਰ ਦਿਲਜੀਤ ਅਮੀ ਦਾ ਕੰਮ ਕਿਵੇਂ ਸਹੀ ਹੋ ਗਿਆ? ਦਲਜੀਤ ਅਮੀ ਨੇ ਵੀ ਤਾਂ ਇਹੀ ਆਖਿਆ ਨਾ ਕਿ ਇਹ ਪ੍ਰੋਫੈਸਰ ਤੇ ਲੱਗ ਰਹੇ ਜਿਹੜੇ ਦੋਸ਼ ਹੈ ਬੇਬੁਨਿਆਦ ਹੈ।
ਬੇਬੁਨਿਆਦ ਕਿਵੇਂ ਹੋ ਗਏ? ਇੱਕ ਬੱਚੀ ਦੀ ਮੌਤ ਹੋਈ ਹੈ, ਕੋਈ ਇਹ ਤਾਂ ਹੈ ਨਹੀਂਗਾ ਕਿ ਸਟੈਂਡ ਤੇ ਲੱਗਿਆ ਸਾਈਕਲ ਡਿੱਗ ਗਿਆ ਤੇ ਆਪਾਂ ਕਹਿ ਦਈਏ ਚੱਲ ਯਾਰ ਕੋਈ ਨਹੀਂ, ਇਹ ਪ੍ਰੋਫੈਸਰ ਦਾ ਨਾਂ ਲੱਗੀ ਜਾਂਦਾ। ਇੱਕ ਇਨਸਾਨ ਮਰ ਗਿਆ ਵਾ, ਇੱਕ ਬੱਚੀ ਦੀ ਮੌਤ ਹੋਈ ਹੈ, ਔਰ ਉਹਦੇ ਦੋਸ਼ ਇਹ ਲੱਗ ਰਿਹਾ ਕਿ ਇਹ ਬੰਦੇ ਨੇ ਛੁੱਟੀ ਦੇਣ ਦੀ ਬਜਾਏ ਉਹਨੂੰ ਤੰਗ ਕੀਤਾ। ਔਰ ਇਹ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਕੁਝ ਲੋਕ ਆਪਣੇ ਆਪ ਨੂੰ ਟੀਚਰ ਘੱਟ, ਆਪਣੇ ਆਪ ਨੂੰ ਮੁੱਖ ਮੰਤਰੀ ਤੇ ਥਾਣੇਦਾਰ ਜ਼ਿਆਦਾ ਸਮਝਦੇ ਆ ਕਿ ਜੇਕਰ ਅਸੀਂ ਚਾਹੇ ਤਾਂ ਪੱਤਾ ਹਿੱਲੂਗਾ, ਨਹੀਂ ਹਿੱਲਦਾ। ਇਹ ਜੀ ਹੇਠੀ ਰੱਖਣ ਵਾਲੇ ਬਥੇਰੇ ਲੋਕ ਦੇਖੇ ਆ। ਫਰੀਦਕੋਟ ਦੀ ਤੁਹਾਨੂੰ ਗੱਲ ਯਾਦ ਕਰਵਾ ਦਿੰਦਾ, ਜਦੋਂ ਖੱਬੇ ਪੱਖੀ ਜਥੇਬੰਦੀਆਂ ਨੇ ਧਰਨਾ ਲਾਇਆ ਸੀ। ਫਰੀਦਕੋਟ ਦੇ ਵਿੱਚ ਇੱਕ ਬਹੁਤ ਤਕੜੇ ਪੰਜਾਬ ਦੇ ਇੰਟੈਲੈਕਚੁਅਲ ਦੀ ਬੱਚੀ ਦੇ ਨਾਲ ਇਸ ਤਰ੍ਹਾਂ ਦੀ ਜ਼ਿਆਦਤੀ ਹੋਈ। ਉਹਨੂੰ ਇੱਕ ਕਲਾਸ ਦੇ ਦਰਮਿਆਨ ਪ੍ਰੋਫੈਸਰ ਨੇ ਗਲਤ ਸ਼ਬਦ ਬੋਲੇ, ਗਲਤ ਤਰੀਕੇ ਦੇ ਨਾਲ, ਕਿਉਂਕਿ ਡਾਕਟਰੀ ਦੀ ਕਲਾਸ ਸੀਗੀ ਤੇ ਉਹਨੇ ਜਦੋਂ ਉਸ ਬਾਬਤ ਕੋਈ ਅਸਾਈਨਮੈਂਟ ਸੀ ਜਾਂ ਕੁਛ ਹੋਰ ਸੀ, ਤਾਂ ਗੱਲਬਾਤ ਦੇ ਦੌਰਾਨ ਉਹਨੇ ਮਨੁੱਖੀ ਸਰੀਰ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਉਸ ਕੁੜੀ ਦੇ ਸੰਦਰਭ ਦੇ ਵਿੱਚ ਕੀਤੀਆਂ। ਉਸ ਤੋਂ ਬਾਅਦ ਕਿਉਂਕਿ ਉਹ ਪ੍ਰੋਫੈਸਰ ਜਿਹੜੇ ਸੀਗੇ ਇੰਟੈਲੈਕਚੁਅਲ, ਉਹਨਾਂ ਦੀ ਖੱਬੇ ਪੱਖੀ ਧਿਰਾਂ ਦੇ ਨਾਲ ਕਾਫੀ ਬਹਿਣੀ ਉੱਠਣੀ ਸੀਗੀ ਤੇ ਉਹ ਉੱਥੇ ਧਰਨਾ ਲੱਗ ਗਿਆ ਫਰੀਦਕੋਟ ਦੇ ਵਿੱਚ। ਅਸੀਂ ਪਹੁੰਚੇ, ਚਲੋ ਸਾਰਿਆਂ ਨੂੰ ਹੀ ਧਰਨੇ ਦੇ ਵਿੱਚ ਜਦੋਂ ਕੋਈ ਇਹੋ ਜਿਹਾ ਮਸਲਾ ਹੁੰਦਾ ਮੀਡੀਆ ਪ੍ਰੈਸ ਪਹੁੰਚਦੀ ਹੈ। ਤੇ ਜਦੋਂ ਉੱਥੇ ਜਾ ਕੇ ਉਹਨੇ ਬੱਚੀ ਨੇ, ਉਸ ਧੀ ਨੇ ਆਪਣੀ ਗੱਲ ਦੱਸੀ ਕਿ ਮੈਂ ਇਸ ਤਰ੍ਹਾਂ, ਮੇਰੀ ਕਲਾਸ ਸੀ, ਕਲਾਸ ਦੇ ਵਿੱਚੋਂ ਇਹ ਬੰਦੇ ਨੇ ਮੈਨੂੰ ਇਸ ਤਰ੍ਹਾਂ ਦੇ ਨਾਲ ਐਡਰੈਸ ਕੀਤਾ। ਸਾਡੀ ਇੱਕ ਅਸਾਈਨਮੈਂਟ ਸੀ, ਅਸਾਈਨਮੈਂਟ ਕੰਪਲੀਟ ਕਰਨ ਦੇ ਦਰਮਿਆਨ ਇਹਨੇ, ਜਦੋਂ ਮੈਂ ਕਲਾਸ ਦੇ ਵਿੱਚ ਇਕੱਲੀ ਸੀ, ਤਾਂ ਇਹਨੇ ਮੈਨੂੰ ਇਸ ਤਰ੍ਹਾਂ ਦੇ ਨਾਲ ਇਤਰਾਜ਼ਯੋਗ ਸ਼ਬਦ ਜਿਹੜੇ ਕਿ ਮੈਨੂੰ ਚੰਗੇ ਨਹੀਂ ਲੱਗੇ ਜਾਂ ਇਹਦੀ ਬਾਡੀ ਲੈਂਗੁਏਜ ਮੈਨੂੰ ਠੀਕ ਨਹੀਂ ਲੱਗੀ, ਤਾਂ ਇਹਨੇ ਮੈਨੂੰ ਇਸ ਤਰੀਕੇ ਨਾਲ ਮਿਸਬਿਹੇਵ ਕੀਤਾ। ਉਹਨੂੰ ਆਪਾਂ ਮੋਲੈਸਟੇਸ਼ਨ ਕਹਿ ਸਕਦੇ ਹਾਂ ਜਾਂ ਉਹਨੂੰ ਹੋਰ ਤਰੀਕੇ ਦੇ ਨਾਲ ਜਿਸਮਾਨੀ ਤੌਰ ਤੇ ਤੰਗ ਪਰੇਸ਼ਾਨ ਵੀ ਕਹਿ ਸਕਦੇ ਹਾਂ। ਤਾਂ ਉਹਨੇ ਦੋਸ਼ ਲਾਏ। ਉਸ ਤੋਂ ਬਾਅਦ ਉਹਨਾਂ ਦੋਸ਼ਾਂ ਦੇ ਉੱਤੇ ਧਰਨੇ ਲੱਗਦੇ ਰਹੇ। ਆਪਾਂ ਦੇਖਿਆ ਉਦੋਂ ਵੀ ਸਟਾਂਸ ਇਹੀ ਸੀ, ਲੋਕਾਂ ਦਾ ਸਟੈਂਡ ਇਹੀ ਸੀਗਾ ਕਿ ਭਾਈ ਨਿਆਂ ਮਿਲਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ। ਰਾਜ ਬਹਾਦਰ ਜਿਹੜੇ, ਜਿਨ੍ਹਾਂ ਦਾ ਪੇਚਾ ਪਿਆ ਸੀ, ਮੈਂ ਨਾਂ ਭੁੱਲ ਜਾਣਾ, ਜਿਹੜੇ ਮੰਤਰੀ ਸਾਹਿਬ ਸਾਡੇ ਨਵੇਂ ਬਣੇ ਸੀਗੇ ਤੇ ਫਰੀਦਕੋਟ ਗੱਦੇ ਦਾ ਰੌਲਾ ਪਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਉਹ VC ਸੀ ਰਾਜ ਬਹਾਦਰ, ਜਦੋਂ ਜਿਹਨੂੰ ਗੱਦੇ ਤੇ ਲਿਟਾਤਾ ਸੀਗਾ। ਤੁਹਾਨੂੰ ਯਾਦ ਹੋਣਾ, ਮਸਲਾ ਕਾਫੀ ਤੂਲ ਪੜਿਆ ਸੀ। ਰਾਜ ਬਹਾਦਰ ਤੇ ਐਲੀਗੇਸ਼ਨ ਲੱਗਿਆ ਕਿ ਇਹ ਬੰਦਾ ਪ੍ਰੋਫੈਸਰ ਨੂੰ ਬਚਾ ਰਿਹਾ। ਰਾਜ ਬਹਾਦਰ ਨੂੰ ਭਾਵੇਂ ਉਹ ਆਮ ਤੌਰ ਤੇ ਉਹਦਾ ਕੋਈ ਇੰਨੀ ਜ਼ਿਆਦਾ ਮੁਖਾਲਫਤ ਹੈ ਨਹੀਂ ਸੀ, ਪ੍ਰਬੰਧਨ ਨੂੰ ਲੈ ਕੇ ਜ਼ਰੂਰ ਸੀ। ਡਾਕਟਰ ਹਾਲਾਂਕਿ ਬਹੁਤ ਸ਼ਾਨਦਾਰ ਉੱਚ ਕੋਟੀ ਦੇ ਡਾਕਟਰ ਆ, ਪਰ ਪ੍ਰਬੰਧਨ ਦੇ ਵਿੱਚ ਕੋਈ ਉਹਦਾ ਬਹੁਤ ਵਧੀਆ ਯੋਗਦਾਨ ਨਹੀਂ ਸੀ, ਸਹਿਯੋਗ ਨਹੀਂ ਸੀ। ਉਹਦੇ ਤੇ ਦੋਸ਼ ਲੱਗੇ ਕਿ ਇਹ ਬੰਦਾ ਪ੍ਰੋਫੈਸਰ ਨੂੰ ਪ੍ਰੋਟੈਕਟ ਕਰ ਰਿਹਾ ਵਾ, ਉਹਨੂੰ ਸ਼ੈਲਟ ਕਰ ਰਿਹਾ ਵਾ। ਉਸ ਤੋਂ ਬਾਅਦ ਉਹਨੂੰ ਇੱਕ ਦਿਨ ਸੱਚਾਈ ਬਿਆਨ ਕਰਨੀ ਪਈ। ਉਹਨੂੰ ਕਹਿਣਾ ਪਿਆ ਕਿ ਨਹੀਂ, ਮੇਰੀ ਇਸ ਤਰ੍ਹਾਂ ਦੀ ਕੋਈ ਨਹੀਂ, ਜੇ ਕੋਈ ਜਾਂਚ ਚੱਲੂਗੀ ਤਾਂ ਮੈਂ ਜਾਂਚ ਦੇ ਵਿੱਚ ਸਹਿਯੋਗ ਕਰੂੰਗਾ। ਮੈਂ ਮੈਨੇਜਿੰਗ ਦੇ ਜਿਹੜੀ ਸਾਡੀ ਪ੍ਰਬੰਧਨ ਪ੍ਰਣਾਲੀ ਹੈ, ਉਹਦੇ ਪੱਧਰ ਤੇ ਮੈਂ ਕੋਈ ਦਖਲ ਨਹੀਂ ਦੇਵਾਂਗਾ। ਤੇ ਫਿਰ ਇੱਥੇ ਅਸੀਂ ਕਿਉਂ ਕਲੀਨ ਚਿੱਟਾਂ ਚੱਕੀ ਫਿਰਦੇ ਹਾਂ? ਇੱਥੇ ਸਾਨੂੰ ਕਾਹਦੀ ਕਾਹਲ ਆ? ਸੋ ਕੀ ਅਸੀਂ ਹਰ ਵਾਰ ਕਿਸੇ ਬੱਚੀ ਦੇ ਇਨਸਾਫ ਦੇ ਲਈ, ਕਿਸੇ ਮਜ਼ਲੂਮ ਦੇ ਨਾਲ ਖੜਨ ਵਾਸਤੇ ਅਸੀਂ ਕੀ ਪਹਿਲਾਂ ਸ਼ਾਨ ਨਾ ਲਾਇਆ ਕਰਾਂਗੇ ਕਿ ਆ ਕਾਮਰੇਡ ਆ ਜਾਂ ਸਿੱਖ ਆ ਜਾਂ ਸੰਘੀ ਹੈ ਕੋਈ? ਇਨਸਾਨ ਤੇ ਇਨਸਾਨ ਹੀ ਹੈ ਨਾ, ਕਿਸਾਨ ਤੇ ਕਿਸਾਨ ਹੀ ਹੈ, ਗਰੀਬ ਤੇ ਗਰੀਬ ਹੀ ਹੈ ਨਾ, ਮਾਤੜ ਤੇ ਮਾਤੜ ਹੀ ਹੈ, ਜਾਨ ਤੇ ਜਾਨ ਹੀ ਹੈ ਨਾ। ਸੋ ਇਹ ਬੜੇ ਤਰ੍ਹਾਂ ਦੀ ਇੱਕ ਪੰਜਾਬ ਦੇ ਸੋਸ਼ਲ ਮੀਡੀਆ ਉੱਤੇ ਬੜੇ ਇੱਕ ਵੱਖਰੀ ਤਰ੍ਹਾਂ ਦੀ ਬਹਿਸ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਉਹਨੂੰ ਡਿਫੈਂਡ ਕਰਨ ਲੱਗੇ ਹੋਏ ਨੇ। ਕਦੇ ਡੇਰਾ ਸਿਰਸਾ ਮੁਖੀ ਦੇ ਸੰਦਰਭ ਦੇ ਵਿੱਚ ਦੇਖਦੇ ਆ, ਕਹਿੰਦੇ ਜੀ ਪ੍ਰੋਫੈਸਰ ਤਾਂ ਕੰਮ ਬੜੇ ਸੋਹਣੇ ਕਰਦਾ ਸੀ। ਕੰਮ ਬੜੇ ਸੋਹਣੇ ਤਾਂ ਡੇਰਾ ਮੁਖੀ ਵੀ ਕਰਦਾ ਸੀ। ਦੋਸ਼ ਸਾਬਤ ਹੋਏ, ਸਜ਼ਾ ਹੋਈ, ਇੱਕ ਨਹੀਂ ਦੋ ਹੋਏ, ਬਲਾਤਕਾਰ ਦਾ ਵੀ ਹੋਇਆ, ਪੱਤਰਕਾਰ ਨੂੰ ਕਤਲ ਕਰਾਉਣ ਦਾ ਵੀ ਦੋਸ਼ ਸਾਬਤ ਹੋਇਆ, ਸਲਾਖਾਂ ਪਿੱਛੇ ਹੈ। ਔਰ ਕੀ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਦੋਂ ਇਸ ਮਸਲੇ ਤੇ ਬੇਬਾਕ ਰਿਪੋਰਟਿੰਗ ਕੀਤੀ, ਜਦੋਂ ਇਸ ਮਸਲੇ ਨੂੰ ਚੁੱਕਿਆ, ਖਾਸ ਕਰਕੇ ਜਿਹੜੇ ਸਾਡੇ ਪੱਤਰਕਾਰ ਸਾਹਿਬ ਨੇ, ਉਹਨਾਂ ਦੇ ਬੱਚੇ ਨੇ ਬਹੁਤ ਤਕੜੀ ਇੱਕ ਜੰਗ ਲੜੀ, ਕਈ ਸਾਲ, 3-3 ਮੁੱਖ ਮੰਤਰੀ ਉਹ ਬੰਦੇ ਤੇ ਦਬਾਅ ਪਾਉਂਦੇ ਰਹੇ। ਰਾਜਸਥਾਨ ਦਾ, ਹਰਿਆਣੇ ਦਾ, ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਕਿ ਇਸ ਦੁਨੀਆ 'ਚ ਨਹੀਂ ਰਹੇ, ਹੁੱਡਾ ਜਿਹਨੂੰ ਲੋਕ ਕਹਿੰਦੇ ਕਿ ਬੜਾ ਚੰਗਾ ਮੁੱਖ ਮੰਤਰੀ ਹੈ, ਅਸ਼ੋਕ ਗਹਿਲੋਤ ਰਾਜਸਥਾਨ ਵਾਲਾ, ਉਸ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪਰਿਵਾਰ ਦੇ ਉੱਤੇ ਇੱਕੋ ਬੱਚਾ ਜੰਗ ਲੜ ਰਿਹਾ ਸੀ, ਉਹਦਾ ਮੁੰਡਾ, ਉਹਦੇ ਉੱਤੇ ਅੰਸ਼ੁਲ ਛੱਤਰਪਤੀ ਉਹਦਾ ਨਾਮ ਆ, ਉਹਦੇ ਤੇ ਪੂਰਾ ਇਹਨਾਂ ਨੇ ਦਬਾਅ ਪਾਇਆ ਕਿ ਤੂੰ ਕੇਸ ਵਾਪਸ ਲੈ ਲਾ, ਪਰ ਉਹ ਬੰਦਾ ਅੜਿਆ ਰਿਹਾ। ਅਖੀਰ ਉਹਦੇ ਪਿਤਾ ਦੇ ਕਤਲ ਮਾਮਲੇ ਦੇ ਵਿੱਚ ਉਹ ਬੰਦਾ ਦੋਸ਼ੀ ਕਰਾਰ ਹੋਇਆ, ਜਿਹੜੇ ਬੰਦੇ ਨੂੰ ਲੋਕ ਓਏ ਤੱਕ ਨਹੀਂ ਸੀ ਕਹਿਣ ਦਿੰਦੇ। ਸੋ ਠੀਕ ਆ, ਸਾਡੇ ਕੁਝ ਲੋਕਾਂ ਦੇ ਨਾਲ ਨਿੱਜੀ ਲਿੰਕ ਹੁੰਦੇ ਆ, ਪਰ ਨਿੱਜੀ ਲਿੰਕ ਉੱਥੋਂ ਤੱਕ ਰੱਖਣੇ ਚਾਹੀਦੇ ਜਿੱਥੋਂ ਤੱਕ ਉਹ ਬੰਦੇ ਪਾਕ ਸਾਫ਼ ਹੋਣ। ਇਹ ਨਹੀਂ ਕਰਨਾ ਚਾਹੀਦਾ ਕਿ ਜੇਕਰ ਕਿਸੇ ਬੰਦੇ ਨਾਲ ਸਾਡੇ ਨਿੱਜੀ ਲਿੰਕ ਆ ਜਾਂ ਸਾਡੀ ਆਈਡੀਓਲੋਜੀ ਨੂੰ ਅਪਣਾਇਆ ਹੋਇਆ ਤੇ ਉਹ ਪਾਕ ਸਾਫ਼ ਹੀ ਹੈ। ਦੋਸ਼ ਲੱਗੇ ਨੇ, ਜਾਂਚ ਹੋ ਗਈ, ਜਾਂਚ ਹੋ ਜਾਣ ਦਿਓ।
ਜਾਂਚ ਹੋਊਗੀ, ਬੰਦਾ ਆਪੇ ਫਰਗ ਹੋ ਜਾਊਗਾ ਦੋਸ਼ਾਂ ਤੋਂ। ਸੋ ਇੱਕ ਬੜੀ ਘਟੀਆ ਪੱਧਰ ਦੀ ਡਿਬੇਟ ਲੋਕ ਕਈ ਕਰ ਰਹੇ ਨੇ ਤੇ ਇਸ ਮਾਮਲੇ ਨੂੰ ਇੱਕ ਹੋਰ ਤਰ੍ਹਾਂ ਦਾ ਰੁਖ ਦੇ ਰਹੇ ਨੇ। ਇਹ ਬਹੁਤ ਗਲਤ ਆ, ਨਜਾਇਜ਼ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਲੋਕ ਹਮੇਸ਼ਾ ਮਜ਼ਲੂਮਾਂ ਦੇ ਨਾਲ ਖੜਨ ਦੀ ਗੱਲ ਕਰਦੇ ਆ। ਪੰਜਾਬ ਦੇ ਲੋਕ ਹਮੇਸ਼ਾ ਹੱਕਾਂ ਦੀ ਗੱਲ ਕਰਦੇ ਆ ਔਰ ਕਿਸੇ ਵੀ ਤਬਕੇ ਦਾ ਬੰਦਾ ਹੋਵੇ, ਕਿਸੇ ਵੀ ਉਹ ਕਸ਼ਮੀਰੀ ਵਿਦਿਆਰਥਣਾਂ ਦੇ ਤੁਸੀਂ ਹੱਕ ਦੇ ਵਿੱਚ ਦੇਖੋ, ਉੱਥੇ ਪੰਜਾਬ ਦੇ ਲੋਕ ਕਿਸਾਨ ਡਟੇ ਹੋਏ ਆ। ਉਹ ਕਹਿੰਦੇ ਇਹ ਨੀ ਗਾ ਕਿ ਕਸ਼ਮੀਰ ਤੋਂ ਆ, ਪਰ ਇਹ ਆ ਕਿ ਅਸੀਂ ਇੱਥੇ ਧੱਕਾ ਨਹੀਂ ਹੋਣ ਦੇਣਾ ਪੰਜਾਬ ਦੇ ਵਿੱਚ। ਸੋ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਰੁੱਖ ਲੁਧਿਆਣਾ ਦਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ, ਉਹਨਾਂ ਦੀ ਪਤਨੀ, ਭੈਣ ਅਤੇ ਘਰੇਲੂ ਨੌਕਰ ਮਹਾਰਾਜਾ ਰਣਜੀਤ ਸਿੰਘ ਨਗਰ ਸਥਿਤ ਆਪਣੇ ਘਰ ਦੇ ਵਿੱਚ ਬੇਹੋਸ਼ ਮਿਲੇ ਨੇ। ਇਸ ਨੂੰ ਲੁੱਟ-ਖੋਹ ਦਾ ਮਾਮਲਾ ਮੰਨਿਆ ਜਾ ਰਿਹਾ। ਪੁਲਿਸ ਦੇ ਮੁਤਾਬਕ ਘਰ ਦੇ ਵਿੱਚ ਲੁੱਟ-ਖੋਹ ਕੀਤੀ ਗਈ ਹੈ ਅਤੇ ਕੁਝ ਕੀਮਤੀ ਸਮਾਨ ਵੀ ਗਾਇਬ ਸੀ। ਪੁਲਿਸ ਨੂੰ 3 ਮਹੀਨੇ ਪਹਿਲਾਂ ਨੌਕਰੀ ਤੇ ਰੱਖੇ ਘਰੇਲੂ ਨੌਕਰ ਦੀ ਭੂਮਿਕਾ ਤੇ ਸ਼ੱਕ ਹੈ, ਕਿਉਂਕਿ ਉਹ ਘਟਨਾ ਤੋਂ ਬਾਅਦ ਲਾਪਤਾ ਦੱਸਿਆ ਗਿਆ। ਦੋਸ਼ ਹੈ ਕਿ ਉਸਨੇ ਐਤਵਾਰ ਦੀ ਰਾਤ ਨੂੰ ਖਾਣ ਵਾਲੇ ਖਾਣੇ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜਿਸ ਨੂੰ ਸਾਰੇ ਪਰਿਵਾਰਕ ਮੈਂਬਰਾਂ ਨੇ ਖਾ ਲਿਆ ਤੇ ਉਹ ਨਕਦੀ ਤੇ ਗਹਿਣੇ ਲੈ ਕੇ ਭੱਜ ਗਿਆ। ਗਰਚਾ, ਉਸ ਦੀ ਪਤਨੀ, ਭੈਣ ਅਤੇ ਘਰੇਲੂ ਨੌਕਰ ਸਵੇਰੇ ਆਪਣੇ ਘਰ ਦੇ ਵਿੱਚ ਬੇਹੋਸ਼ ਮਿਲੇ ਨੇ। ਪਰਿਵਾਰ ਦੇ ਦੋਸਤ ਨੇ ਦੱਸਿਆ ਕਿ ਜਦੋਂ ਸਵੇਰੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਪਰਿਵਾਰ ਵੱਲੋਂ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ, ਜਿਸ ਕਰਕੇ ਸ਼ੱਕ ਪੈਦਾ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਦੇਖਿਆ ਤਾਂ ਉਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪ੍ਰੋਗਰਾਮ ਖਬਰ ਤੇ ਨਜ਼ਰ ਤੋਂ ਆਪਾਂ ਇੱਥੇ ਸਮਾਪਤ ਕਰਾਂਗੇ। ਜਾਂਦੇ ਜਾਂਦੇ ਗੱਲ ਕਰ ਲੈਂਦੇ ਹਾਂ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ। ਉਹਨਾਂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਅਤੇ ਇਹੋ ਕਾਰਨ ਹੈ ਕਿ ਲਾਰੈਂਸ ਦੀਆਂ ਜੇਲ੍ਹਾਂ ਦੇ ਵਿੱਚੋਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਖੁੱਲ੍ਹੇਆਮ ਫੋਨ ਕਾਲਾਂ ਹੋਣ ਦੇ ਤੱਥ ਸਾਹਮਣੇ ਆਉਣ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ, ਆਗੂ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਪੰਜਾਬ ਦੇ ਪ੍ਰਬੰਧ ਤੇ ਬੋਲ ਰਿਹਾ। ਉਹ ਪਿੰਡ ਮੂਸਾ ਦੇ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਸਵਾਲ ਕੀਤਾ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਜਵਾਬ ਦੇਣ ਕਿ ਜੇਲ੍ਹ ਦੇ ਵਿੱਚ ਬੈਠਾ ਬਿਸ਼ਨੋਈ ਇਸ ਤਰ੍ਹਾਂ ਫੋਨ ਤੇ ਬਾਹਰ ਸੰਪਰਕ ਬਣਾ ਕੇ ਫਰੌਤੀਆਂ ਮੰਗ ਰਿਹਾ ਅਤੇ ਉਹਨਾਂ ਵੱਲੋਂ ਕਿਸੇ ਦਾ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।